अस्सलाम वालेकुम नादरीन, मैं हूं सजाद जानी। आप देख रहे हैं सरदार कमाल ऑफिशियल। तुसीं सोचदे होगे ਇਹ ਆਵਾਜ਼ ਤੋਂ ਬਾਅਦ ਨਾਮ ਆਉਂਦਾ ਸੀ ਮੈਂ ਹੂੰ ਸਜਾਦ ਜਾਨੀ, ਆਪ ਦੇਖ ਰਹੇ ਹੋ ਸਜਾਦ ਜਾਨੀ ऑफिशियल। ਲੇਕਿਨ ਇਹ ਚੈਨਲ ਇੱਕੋ ਹੀ, ਉਹ ਕਹਿੰਦੇ ਨਾ ਦੋ ਜਿਸਮ ਇੱਕ ਜਾਨ। ਇਹ ਸਿਰਫ ਨਾਮ ਲੈਦਾ ਨੇ, ਵਿੱਚੋਂ ਦੋਵੇਂ ਮੇਰੇ ਚੈਨਲ ਨੇ ਆਪਣੇ। ਤੇ ਸਰਦਾਰ ਸਾਹਿਬ ਔਰ ਇੱਕ ਇਹ ਹੈ ਤੁਹਾਨੂੰ ਕਿ ਤੁਹਾਡੀ ਮਿਹਰਬਾਨੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ। ਉਹਦਾ ਮੈਂ ਦੇਖਿਆ ਅਕਸਰ ਮੇਰੇ ਹਿਸਾਬ ਦੇ ਨਾਲ ਹੁਣ ਮੇਰਾ ਚੈਨਲ ਨਾ ਸਜਾਦ ਜਾਨੀ ऑफिशियल, ਉਹਦੇ 'ਚ ਅਗਰ ਇੱਕ ਵੀਡੀਓ ਦੇ 50,000 ਵਿਊਜ਼ ਹੁੰਦੇ ਨੇ ਨਾ, ਤੇ ਮੈਂ ਜਦੋਂ ਚੈੱਕ ਕਰਦਾ ਨਾ ਤਾਂ ਮੈਨੂੰ ਪਤਾ ਲੱਗਦਾ ਕਿ 60% ਲੋਕ 40% ਲੋਕ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ, 60% ਉਹ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਵੈਸੇ ਹੀ ਵੇਖ ਰਹੇ ਦੇਖ ਲਿਆ ਚੈਨਲ YouTube ਖੋਲਦੇ ਵੇਖ ਭਾਜੀ ਉਹ ਵੀ ਸਬਸਕ੍ਰਾਈਬ ਕਰੋ। ਅਗਰ ਉਹ 60% ਵੀ ਕਰ ਲੈਣ ਤੇ ਵੇਖਣ ਵੀਡੀਓ ਤਾਂ ਤੁਸੀਂ ਵੇਖਣੀ ਇਹ ਤਾਂ ਨੋਟੀਫਿਕੇਸ਼ਨ ਆ ਜਾਇਆ ਕਰੇਗਾ, ਬੈਲ ਦਾ ਬਟਨ ਦਬਾ ਦਿਓ ਤੇ ਇਦਾਂ ਹੀ ਸਰਦਾਰ ਸਾਹਿਬ ਦਾ ਵੀ ਜਿਹੜਾ ਚੈਨਲ, ਇਹਨਾਂ ਦੀ ਮੇਰੀ ਇੱਕ ਸ਼ਰਤ ਲੱਗੀ ਹੈ ਕਿ ਜਿੱਦਣ ਇਹਨਾਂ ਦਾ ਹੋਣਾ ਨਾ 100K, ਉਧਰ ਇਹਨਾਂ ਨੇ ਮੈਨੂੰ ਇੱਕ ਬਹੁਤ ਵੱਡਾ ਗਿਫਟ ਦੇਣਾ ਵਾ, ਤੇ ਉਹ ਤੁਸੀਂ ਚਾਹੋ ਤਾਂ ਮੈਂ ਲੈ ਸਕਦਾ। ਤੁਹਾਡੀ ਮਿਹਰਬਾਨੀ, ਵੱਡਾ ਹੀ ਨਿਜ਼ਾਮ ਆ। ਮੈਂ ਜੈਨ ਸਹੀ ਕਹਿ ਰਿਹਾ, ਅੱਜ ਮੇਰੀ ਡੀਲ ਹੋਈ ਹੈ ਕਿ ਜਿੱਦਣ 100K ਹੋ ਗਿਆ ਉਦੋਂ ਮੈਂ ਜੋ ਮੰਗਾਂਗਾ। ਨਹੀਂ ਜੀ, ਮੈਂ ਇਹਨਾਂ ਨਾਲ ਵਾਅਦਾ ਕੀਤਾ ਕਿਉਂਕਿ ਫੈਸਲ ਰਾਮੇ ਸਾਹਿਬ ਇੱਥੇ ਰੇਲਵੇ ਦੀ ਜ਼ਮੀਨ ਤੇ ਇਹਨਾਂ ਦਾ ਘਰ ਹੈ, ਤੇ ਇਨਸ਼ਾਅੱਲਾ ਤਾਂ ਮੇਰੀ ਕੋਸ਼ਿਸ਼ ਹੋਏਗੀ ਕਿ ਉਹ ਜ਼ਮੀਨ ਉਦੋਂ ਇਹਨਾਂ ਦੀ ਹੋ ਜਾਏ। ਨਵਾਂ ਲੈ ਕੇ ਕੋਸ਼ਿਸ਼ ਨਹੀਂ ਹੋਏਗੀ ਕਿ ਮੇਰੀ ਦੁਆ ਹੋਏਗੀ। ਮੇਰੀ ਦੁਆ, ਕਿਉਂਕਿ ਕੋਸ਼ਿਸ਼ ਤੁਸੀਂ ਉਹ ਰੇਲਵੇ ਵਾਲਿਆਂ ਨੇ ਦੇਣੀ ਨਹੀਂ, ਕੋਸ਼ਿਸ਼ ਕੀ ਕਰ ਲੋਗੇ? ਮੈਂ ਵੀ ਦੁਆ ਹੀ ਕਰਨੀ। ਹਾਂ, ਦੁਆ ਕਰੋ ਤੁਸੀਂ। ਮੈਂ ਕਿਹੜਾ ਰੇਲਵੇ ਲਾਈਨ 'ਚ ਉੱਥੋਂ ਕੁੱਲੀ ਪਾ ਕੇ ਬਹਿ ਜਾਣਾ, ਦੁਆ ਹੀ ਕਰ ਸਕਦੇ ਗੱਲਾਂ ਕਰ। ਉਹ ਜੀ ਇਮਰਾਨ ਖਾਨ ਨੇ ਦੱਸਿਆ, ਉਹਨੇ ਕਿਹਾ ਜੀ ਕਿ ਮੇਰਾ ਖਿਆਲ 5-7 ਦਿਨਾਂ 'ਚ ਢਾਉਣ ਲੱਗੇ ਨੇ ਕਿਤੇ ਮੈਨੂੰ। ਨਹੀਂ ਰਹਿਮ ਕਰੇ ਉਸਤਾਦ ਜੀ, ਇੰਜ ਦੀ ਗੱਲ ਨਹੀਂ ਕਰਨੀ। ਖਾਨ ਸਾਹਿਬ ਨੇ ਬਲਕਿ ਐਲਾਨ ਕੀਤਾ ਕਿ ਜਿਹੜੇ ਜਿੱਥੇ ਬੈਠੇ ਨੇ ਉਹਨਾਂ ਨੂੰ ਬੈਠੇ ਰਹਿੰਦੇ। ਹਾਂ ਯਸ, ਇਹ ਬਾਤ ਇਨਸ਼ਾਅੱਲਾ। ਖਾਨ ਸਾਹਿਬ ਮਾਮੇ ਲੱਗਦੇ ਆ, ਉਹਨਾਂ ਦੀ ਜ਼ਮੀਨ ਆ, ਰੇਲਵੇ ਦੀ ਜ਼ਮੀਨ, ਖਾਨ ਸਾਹਿਬ ਦੀ ਜ਼ਮੀਨ ਤੇ ਨਹੀਂ ਗੀ। ਯਾਰ ਜ਼ਮੀਨ ਤੇ ਅੱਲਾ ਦੀ ਏ, ਤੇ ਫਿਰ ਖਾਨ ਸਾਹਿਬ ਕਿੱਦਾਂ ਕਹਿਣਗੇ? ਨਹੀਂ ਉਹ ਮਤਲਬ ਦੇ ਸਕਦੇ ਨੇ। ਇਸ ਵੇਲੇ ਪ੍ਰਾਈਮ ਮਿਨਿਸਟਰ ਪਾਕਿਸਤਾਨ ਨੇ, ਯਾਰ ਕੋਈ ਵੀ ਐਲਾਨ ਕਰ ਸਕਦੇ। ਹਾਂ ਬਿਲਕੁਲ, ਉਹਨਾਂ ਨੇ ਕਹਿਤਾ ਕੱਲ ਨੂੰ ਉਹਨਾਂ ਨੂੰ ਲੋਡ ਜ਼ਿਆਦਾ ਪੈ ਗਈ, ਕੱਲ ਨੂੰ ਉਹਨਾਂ ਨੂੰ ਪਲੇਟਫਾਰਮ ਵੱਡਾ ਕਰਨਾ ਪੈ ਗਿਆ, ਕੱਲ ਨੂੰ ਟ੍ਰੇਨਾਂ ਸ਼ੇਖ ਰਸ਼ੀਦ ਸਾਹਿਬ 30-35 ਟ੍ਰੇਨਾਂ ਹੋਰ ਲੈ ਆਉਣ। ਨਹੀਂ ਉਹ ਦੇਖੋ ਨਾ ਵੀ ਬੈਠਕ 'ਚ ਖਿਲਾਰਿਆ ਕਰਨੀਆਂ। ਖਾਨ ਸਾਹਿਬ ਜਦੋਂ ਇਹਨਾਂ ਨਾਲ ਕੰਪਰੋਮਾਈਜ਼ ਕਰ ਰਹੇ ਨੇ, ਜਦੋਂ ਸਟੇਸ਼ਨ ਵੱਡਾ ਕਰਨਾ ਪਿਆ ਫਿਰ ਇਹ ਕੰਪਰੋਮਾਈਜ਼ ਕਰ ਲੈਣਗੇ, ਇੱਕ ਘਰ ਫਿਰ ਨਹਿਰ 'ਚ ਲੈ ਜਾਣਗੇ। ਨਹਿਰ ਤੇ ਅੱਗੇ ਭਾਜੀ ਇਹਨਾਂ ਦਾ ਘਰ ਜਿਹੜਾ ਨਾ ਕਮ ਅਜ਼ ਕਮ ਮਤਲਬ ਉਹਨਾਂ ਨੇ 20-30 ਫੁੱਟ ਜਿਹੜਾ ਨਾ ਉਹਨਾਂ ਨੇ ਧੱਕਾ ਲਾ ਕੇ ਅੰਦਰ ਕਰਤਾ ਹੈ। ਯਾਨੀ ਜਿਹੜਾ ਪਿਛਲਾ ਕਮਰਾ ਨਹੀਂ ਇੱਕ ਹੁੰਦਾ ਜਿੱਥੇ ਸਿਰਫ ਸਮਾਨ ਰੱਖਿਆ ਹੁੰਦਾ ਜੀ ਉਹ ਰਹਿ ਗਿਆ ਵਾ ਅੱਗੇ ਹੀ। ਅੱਛਾ ਹਾਂਜੀ, ਅੱਗੋਂ ਉਹਨਾਂ ਨੇ ਸਾਰਾ ਢਾਤਾ। ਕੋਈ ਐਸੀ ਗੱਲ ਨਹੀਂ ਯਾਰ, ਜੇਕਰ ਤੁਹਾਡੇ ਕੋਲ ਜਗ੍ਹਾ ਨਹੀਂ ਵੀ ਰਹੇਗੀ ਨਾ, ਤੁਸੀਂ ਨਹਿਰ ਦੇ ਵਿੱਚ ਕਦੀ ਤੁਸੀਂ ਉੱਥੇ ਗਏ ਹੋ ਆਪਣਾ ਵੀਨਸ ਗਏ ਹੋ? ਹਾਂ, ਉਹ ਸਮੁੰਦਰ ਦੇ ਵਿੱਚ ਰਹਿ ਰਹੇ ਨੇ, ਤੁਸੀਂ ਕਸ਼ਤੀਆਂ ਦੇ ਘਰ ਬਣਾ ਕੇ ਕਹਿਣਾ ਹਮ ਵੀਨਸ में रहते हैं, झाल के वीनस में रहते हैं। ਨਹੀਂ ਸਰਦਾਰ ਸਾਹਿਬ, ਹਮ ਵੀਨਸ ਕੌਮ ਹੈ, ਹਮ ਵੀਨਸ ਕੌਮ ਹੈ। ਨਹੀਂ ਤੁਹਾਡੇ ਨਾਲ ਵਾਅਦਾ ਕੀਤਾ ਤੇ ਸਾਡੇ ਨਾਲ ਵੀ ਵਾਅਦਾ ਕਰਨਾ ਚਾਹੀਦਾ। ਇਹਨਾਂ ਨੂੰ ਸੋ ਕੇ ਅਸੀਂ ਦੁਆ ਕਰਨੀ ਹੈ। ਮੈਂ ਮਿੱਠੇ ਫਰੀਦ ਨੇ ਸੋ ਕੇ ਹੋ ਜਾਣੇ ਇਨਸ਼ਾਅੱਲਾ ਤਾਲਾ ਇਹਨਾਂ ਦੇ। ਬੇਟਾ ਮੇਰੇ ਹਰ ਕੰਮ ਦੁਆ ਨਾਲ ਨਹੀਂ ਹੁੰਦਾ, ਅੱਲਾ ਨੇ ਮਿਹਨਤ ਦਾ ਵੀ ਕੋਈ ਹਿਸਾਬ ਰੱਖਿਆ ਕਿ ਮਿਹਨਤ ਵੀ ਕਰੋ। ਹੁਣ ਇਹ ਨਾ ਚੈਨਲ ਬਣਾਉਂਦੇ ਨਾ ਵੀਡੀਓ ਪਾਉਂਦੇ ਤੇ ਦੁਆ ਨਾ ਹੁਣ 56-57 ਹਜ਼ਾਰ ਹੋ ਜਾਣੇ ਸੀ। ਨਹੀਂ ਤੇ ਉਹ ਮਿਹਨਤ ਕਰਨ ਹੀ ਰਹੇ ਨੇ ਉਸਤਾਦ। ਤੇ ਅੱਗੇ ਵੀ ਮਿਹਨਤ ਕਰਕੇ ਅਸੀਂ 100 ਕਰ ਲਾਂਗੇ। ਦੁਆ ਅਸੀਂ ਕਰਾਵਾਂਗੇ ਜਦੋਂ ਅਸੀਂ ਮਿਲੀਅਨ ਕਰਨੇ ਹੁਣ, ਮਿਲੀਅਨ ਵੀ ਹੋ ਜਾਣਗੇ। ਹੁਣ ਸੋ ਕੇ ਇਹਦੇ ਨਾਲ ਵੇਖੋ ਨਾ, ਇਹਨਾਂ ਨੇ ਵਾਅਦਾ ਕੀਤਾ ਕਿ ਫੈਸਲ ਤੈਨੂੰ ਮੈਂ ਇਨਾਮ ਦਵਾਂਗਾ ਜਦੋਂ ਸੋ ਕੇ। ਨਹੀਂ ਮੇਰੇ ਨਾਲ ਕੀਤਾ, ਕਿਹਨਾਂ ਕੀਤਾ ਜੀ? ਤੁਹਾਡੇ ਨਾਲ ਜੀ। ਮੇਰੇ ਨਾਲ ਕੀਤਾ ਜੀ। ਮੈਂ ਕੁਝ ਨਹੀਂ ਲਗਾ। ਉਹਨਾਂ ਨੇ ਅੱਗੋਂ ਬੇਟਾ ਤੁਸੀਂ ਅੱਗੋਂ ਮੇਰੇ ਸ਼ਾਗਿਰਦ, ਉਹਨਾਂ ਨੇ ਕਿਹਾ ਮੈਂ ਤੈਨੂੰ ਦਿਆਂਗਾ ਵੱਡੇ ਨੂੰ, ਸਰਬਰਾਹ ਨੂੰ, ਤੂੰ ਆਪਣੀ ਖੁਸ਼ੀ ਨਾਲ ਸਾਰਿਆਂ ਨੂੰ ਜੋ ਨਾਂ ਦੇਣਾ ਹੋਏਗਾ ਨਾਂ ਦੇ। ਤੁਸੀਂ ਨਹੀਂ ਤੁਸੀਂ ਸਾਨੂੰ ਲੈਦਾ ਮਿਲ ਲੈਣਾ। ਠੀਕ ਹੈ ਜੀ, ਲੈ ਮਿਲ ਲੈਣਾ। ਰਿਕਾਰਡਿੰਗ ਮੁਕਤੀ ਮੈਂ ਤੁਹਾਨੂੰ ਲੈਦਾ ਮਿਲ ਕੇ ਜਾਣਾ। ਨਹੀਂ ਇਹਨਾਂ ਨੇ ਮੈਨੂੰ ਵਾਅਦਾ ਕੀਤਾ, ਕਹਿੰਦੇ ਮੈਂ ਤੈਨੂੰ ਗੱਡੀ ਲੈ ਕੇ ਦੇਣੀ ਸੋ ਕੇ ਜਦੋਂ ਹੋ ਗਿਆ। ਇਨਸ਼ਾਅੱਲਾ ਜੀ। ਉਹ ਮੈਨੂੰ ਜਿਹੜੀ ਤੁਸੀਂ ਲੈ ਕੇ ਦਿੱਤੀ, ਉਹਨੇ ਉਹ ਤਾਂ ਠੀਕ ਹੈ ਨਾ, ਇਹਨੂੰ ਲੈ ਕੇ ਦੇਣੀ ਗੱਡੀ, ਬਸ ਕੱਢਣੀ ਇੱਕ ਜਗ੍ਹਾ ਤੋਂ। ਮੇਰੇ ਨਾਲ ਤੁਸੀਂ ਘਰ ਦਾ ਵਾਅਦਾ ਕੀਤਾ, ਇੱਕ ਜਗ੍ਹਾ ਤੇ ਗੱਡੀ ਡਿੱਗੀ ਏ, ਉੱਥੋਂ ਕੱਢਣੀ ਉਹੀ ਮੈਂ ਤੈਨੂੰ ਲੈ ਕੇ ਦੇਣੀ ਹੈ। ਤੁਸੀਂ ਮੈਨੂੰ ਕਿਹਾ 5 ਮਹੀਨੇ ਦਾ ਮਕਾਨ। ਅੱਲਾ ਨੇ ਯਾਰ ਤੈਨੂੰ ਮਾਸ਼ਾਅੱਲਾ ਤੈਨੂੰ ਰੰਗ ਲਾਤੇ ਨੇ, ਜਿਹੜਾ ਤੂੰ ਉੱਥੇ ਲਿਆ 20 ਮਰਲੇ ਦਾ ਘਰ ਬਣਾ ਰਹੇ, ਜਿੱਥੇ ਸਟੂਡੀਓ ਵੀ ਬਣਾ ਰਹੇ ਯਾਰ। ਉਹ ਅੱਲਾ ਪਾਕ ਉਹਨੂੰ ਪਹਿਲੇ ਉੱਤੇ ਛੱਤ ਪਾਓ, ਉਹਦੀਆਂ ਨੀਹਾਂ ਛੀਆਂ ਬਣਾਓ, ਤੇ ਤੁਸੀਂ ਸਟੂਡੀਓ ਬਣਾਉਣ ਦਾ ਵੀ ਸੋਚ ਰਹੇ ਹੋ, ਸਾਨੂੰ ਵੀ ਸਹੂਲਤ ਹੋਵੇ। ਨਹੀਂ ਉਹ ਤਾਂ ਮੈਂ ਆਪਣਾ ਲਿਆ ਨਾ, ਤੁਹਾਡੇ ਵਾਲੇ ਦੀ ਗੱਲ ਕਰ। ਤੂੰ ਉਹਦੇ ਨਾਲ ਹੀ 5 ਮਰ ਰੋਲੇ ਲਾਂਗੇ, ਕਿਹੜੀ ਗੱਲ ਯਾਰ। ਨਹੀਂ ਤੁਹਾਡੇ ਕੋਲ ਤਾਂ ਹੈ, ਤੁਸੀਂ ਐਵੇਂ ਲੈਣਾ, ਤੁਸੀਂ ਮੈਨੂੰ ਲੈਣ ਤੋਂ ਮੇਰੇ ਕੋਲ ਹੈ ਹੀ ਨਹੀਂ। ਕੱਚੀ ਬਾਦੀ ਤੁਹਾਨੂੰ ਪਤਾ ਰੇਲਵੇ ਗੁਰੂ ਮੰਨ ਗਿਆ ਨਾ ਫਿਰ। ਨਹੀਂ ਉਹ ਪੱਕੀ ਹੋ ਗਈ ਨਾ, ਅਗਰ ਤੇ ਉਹ ਪੱਕੀ ਹੋ ਗਈ, ਅਗਰ ਉਹ ਪੱਕੀ ਹੋ ਗਈ ਫਿਰ ਮੈਨੂੰ 2.5 ਮਰਲੇ ਦਾ ਲੈ ਦੇਣਾ। ਤੁਸੀਂ ਸਰਦਾਰ ਸਾਹਿਬ ਮੈਨੂੰ ਰੁਪਈਆ 10 ਲੱਖ ਦੇ ਕੇ ਨਾ ਮੇਰਾ ਹੁਣੇ ਹੀ ਇਹਦਾ ਬਲਕਿ ਇਹਦਾ ਹੁਣੇ ਹੀ ਇਹਦਾ ਮੂੰਹ ਕਾਲਾ ਕਰੋ। 10 ਲੱਖ ਰੁਪਈਆ ਦੇ ਉਹਦੇ ਨਾਲ ਇਹਦਾ ਮੂੰਹ ਕਾਲਾ ਕਰੋ। ਮੇਰਾ ਖਿਆਲ ਕਿ ਫਿਰ ਮੂੰਹ ਤੇ ਹੁਣੇ ਕਾਲਾ ਕਰ ਲੈਣੇ, 10 ਲੱਖ ਬਾਅਦ ਦੇ ਦੇਂਗੇ। ਫਿਰ ਉਹਨੂੰ ਐਡਵਾਂਸ ਸਮਝ ਲਿਆ, ਮੂੰਹ ਕਾਲੇ ਨੂੰ ਐਡਵਾਂਸ ਸਮਝ ਲਿਆ। ਐਡਵਾਂਸ ਸਮਝ ਲਈ। ਨਹੀਂ ਭਾਜੀ ਦੇ ਦਿਓ ਮੈਨੂੰ, ਮੈਂ ਬਹੁਤ ਮੈਨੂੰ ਪੈਸੇ ਦੀ ਜ਼ਰੂਰਤ। ਮੈਂ ਕਹਿੰਦਾ ਮੈਂ ਖੁੱਲਾ ਜਿਹਾ ਮਕਾਨ ਲਵਾਂ, ਵੱਡਾ ਮਕਾਨ। ਕੀ ਕਰਨਾ ਖੁੱਲਾ ਮਤਲਬ ਕੀ ਮਕਾਨ? ਉਸਤਾਦ ਜੀ ਫੈਮਿਲੀ ਵੇਖੋ, 4 ਫੈਮਲੀਆਂ ਨੇ ਤੇ 2.5 ਮਰਲੇ ਦਾ ਘਰ ਹੈ, ਨਹੀਂ ਗੁਜ਼ਾਰਾ ਹੋਣ ਡਿਆ।
ਉੱਤੇ ਛੱਤਰ ਨਹੀਂ ਦੇ ਰਹੇ ਰੇਲਵੇ ਵਾਲੇ, ਕਹਿੰਦੇ ਨਹੀਂ ਛੱਤਰ ਚੰਗਾ ਸੋ ਸਾਰੇ ਇੱਕ ਦੂਜੇ ਦੇ ਨੇੜੇ ਨੇੜੇ ਰਹਿ ਰਹੇ ਹੋ, ਪਾਗਲੋ। ਇਹਨਾਂ ਦਾ ਅੱਬਾ ਜਾਂ ਮਰਨ ਲੱਗਿਆ ਕਹਿ ਗਿਆ ਕਿ ਪੁੱਤਰ ਅਲੱਗਾ ਨਹੀਂ ਹੋਣਾ, ਤੇ ਸਵੇਰ ਤੋਂ ਰਾਤ ਤੱਕ ਕੁੱਤੇ ਵਾਂਗੂ ਲੜਦੇ, ਅਲੱਗਾ ਨਹੀਂ ਹੁੰਦੇ। ਦੇਖੋ ਅੱਬਾ ਜੀ ਦੁਆ ਲੱਗੀ ਨੇ ਤਾਂ ਹੀ ਤੁਹਾਡੇ ਹਾਲਾਤ ਮਤਲਬ ਇਕੱਠਿਆਂ ਰਹਿਣ ਵਾਲੇ ਨੇ, ਹਾਂਜੀ ਇਕੱਲੇ ਇਕੱਲੇ ਨਹੀਂ ਹੋ ਸਕਦੇ। ਚੰਗੇ ਬਾਪ ਦੀ ਦੁਆ ਹੁੰਦੀ ਕਿ ਮੇਰੀ ਔਲਾਦ ਹਮੇਸ਼ਾ ਇਕੱਠਿਆਂ ਰਵੇ, ਭਾਵੇਂ 2.5 ਮੀਲ 'ਚ ਰਵੇ ਤੇ ਭਾਵੇਂ ਕੱਚੀ ਬਾਦੀ 'ਚ ਰਵੇ, ਠੀਕ ਹੈ ਨਾ। ਵੇਖੋ ਉਹਨਾਂ ਦੀ ਦੁਆਵਾਂ ਨੂੰ ਨਹੀਂ ਰੱਦ ਕਰੀਦਾ ਹੁੰਦਾ, ਜੋ ਕਹਿ ਗਏ ਨੇ ਤੁਸੀਂ ਉੱਥੇ ਹੀ ਰਹਿਣਾ ਇਨਸ਼ਾੱਲਾ। ਨਹੀਂ ਉੱਥੇ ਤੇ ਰਵਾਂਗੇ, ਲੇਕਿਨ ਮੈਂ ਅੱਗੋਂ 4-4 ਬੱਚੇ ਵੀ ਹੋ ਗਏ ਨੇ ਇਹਨਾਂ ਦੇ। ਇਹਦਾ ਤੁਸੀਂ ਬੈੱਡਰੂਮ ਨਹੀਂ ਵੇਖਿਆ, ਇੱਕ ਪਾਵਾ ਗਲੀ 'ਚ ਆ ਬਾਹਰ ਬੈੱਡ ਦਾ, ਉਹਦੇ ਅੱਗੇ ਪਰਦਾ ਲਾਇਆ ਹੈ, ਔਰ ਰਾਤ ਨੂੰ ਲੰਘਦਾ ਪਾਉਂਦਾ ਨਾ, ਇਹਨਾਂ ਦੇ ਪੈਰ ਵੇਖਦੇ ਸਿਰਫ। ਔਰ ਪਾਵੇ ਤੇ ਕਹਿੰਦਾ ਹਾਰ ਪਾਇਆ, ਕਹਿੰਦਾ ਮੇਰੇ ਦਾਦਾ ਜੀ ਪੀਰ ਸਨ, ਉਹ ਲੋਕੀ ਹਾਰ ਪਾ ਕੇ ਜਾ ਰਹੇ ਨੇ, ਆਹੋ ਪਾਵੇ ਨੂੰ ਹੱਥ ਲਾ ਲਾ ਕੇ ਜਾ ਕਈ ਵਾਰੀ ਸੁੱਤਾਂ ਦਾ ਲੋਕੀ ਕੁੱਕਧਾਰੀ ਕਰ ਜਾਂਦੇ ਤੇ ਪੈਰ ਤੇ। ਨਹੀਂ ਸਰਦਾਰ ਸਾਹਿਬ, ਪਤਾ ਕੀ ਗੱਲ, ਮੈਂ ਚਾਹ ਰਿਹਾ ਹਾਂ ਕਿ ਮੈਨੂੰ ਤੁਸੀਂ ਦੇ ਹੀ ਦਿਓ ਪਲਾਟ ਇੱਕ ਲੈ ਦੇਣਾ, ਉਹ ਮੈਂ ਭਾਵੇਂ ਕਿਰਾਏ ਤੇ ਰਹਿਣਾ, ਅਸੀਂ ਇਕੱਠਿਆਂ ਨੇ। ਤੇਰੀ ਗੱਲ ਬੜੀ ਜ਼ੂਮ ਹੈ ਨਹੀਂ ਜੀ, ਇਹ ਮੈਨੂੰ ਤੂੰ ਦੱਸ ਕਿ ਮੈਂ ਤੈਨੂੰ ਪਲਾਟ ਹੀ ਦੇਣਾ ਨਾ, ਟੈਨਸ਼ਨ ਕੋਈ ਗੱਲ ਨਹੀਂ, ਅੱਲਾ ਕਰਮ ਕਰੇਗਾ, ਮਿਲ ਜਾਏਗਾ। ਸੋ ਕੇ ਹੋ ਜਾਣੇ ਤੁਹਾਡੇ, ਮੈਂ ਦੁਆ ਕਰਾਂਗਾ ਉਹ ਈਦ ਤੋਂ ਸੌ ਪਹਿਲੇ ਕੇ ਤੇ ਪਲਾਟ ਨਹੀਂ ਆਉਂਦਾ, ਪਲਾਟ ਦਾ ਵਾਦਾ ਮਿਲੀਅਨ ਤੇ ਵੀ ਕਰ ਲੈਣਾ, ਮਿਲੀਅਨ ਤੇ ਵੀ ਤਾਂ ਵੀ ਬੜੀ ਗੱਲ ਆ। ਹਾਂ ਨਹੀਂ ਨਹੀਂ ਮੈਨੂੰ ਤੂੰ ਇਨਸ਼ਾਅੱਲਾ ਤਾਲਾ ਦੇਖੋ ਹੁਣ ਤੁਸੀਂ ਇਹ ਸ਼ੋਅ 'ਚ ਆ ਗਏ ਹੋ ਜਾਨੀ ਸਾਹਿਬ ਦੇ, ਹਾਂਜੀ ਤੇ ਇੱਥੇ ਤੁਹਾਡਾ ਅੱਲਾ ਨੇ ਜਗਾੜ ਲਾਣਾ, ਤੁਸੀਂ ਇੰਜ ਕਰਕੇ ਜਾਨੀ ਸਾਹਿਬ ਨੇ ਬਾਹਰ ਜਾਣਾ ਤੇ ਲਹਿਰਾਂ ਬਹਿਰਾਂ ਹੋਣੀਆਂ ਨੇ ਬਾਹਰ, ਤੁਹਾਨੂੰ ਚਾਹਣ ਵਾਲੇ, ਤੁਹਾਡੀ ਮੁਹੱਬਤ ਕਰਨ ਵਾਲੇ, ਫਿਰ ਤੁਹਾਡੇ ਜ਼ਾਹਿਰ ਕਿ ਜੋ ਪਾਕਿਸਤਾਨ ਤੁਹਾਨੂੰ ਪੈਸੇ ਮਿਲ ਰਹੇ ਨੇ ਉੱਥੇ ਤੇ ਤੁਹਾਨੂੰ ਜ਼ਿਆਦਾ ਮਿਲਣਗੇ ਨਾ। ਡਾਲਰ ਪਾਉਂਡ ਬਿਲਕੁਲ ਪਾਉਂਡ ਯੂਰੋ ਇਹਨੂੰ ਮੈਂ ਸਮੱਧ ਪਾਉਂਡ ਲੈ ਕੇ ਦੇਣੇ ਉੱਥੋਂ। ਉਸਤਾਦ ਜੀ ਆਹੋ ਇਹਨਾਂ ਨੇ ਤਾਂ ਮੈਨੂੰ ਦੇਣੇ ਹੀ ਦੇਣੇ, ਇਹਨਾਂ ਨੇ ਤਾਂ ਮੈਨੂੰ ਰੱਖਿਆ ਹੈ ਨਾ, ਇਹਨਾਂ ਨੇ ਤਾਂ ਮੈਨੂੰ ਦੇਣੇ ਹੀ ਦੇਣੇ ਨੇ ਪੈਸੇ। ਉਹ ਰੱਖਿਆ ਤੇ ਤੂੰ ਉਹਨਾਂ ਦੀ ਮਸ਼ੂਕ ਹੈ, ਤੈਨੂੰ ਰੱਖਿਆ, ਬੀਵੀ ਉਹਨਾਂ ਨੇ ਤੈਨੂੰ ਰੱਖਿਆ ਯਾਰ। ਤੂੰ ਮਤਲਬ ਕਿ ਲੈਬਰੇ ਆ, ਸਿਰ ਲੈਬਰੇ ਆ ਤੂੰ ਵੀ ਤੈਨੂੰ ਰੱਖਿਆ ਯਾਰ। ਉਸਤਾਦ ਜੀ ਸਿਰ ਤੇ ਹੱਥ ਸ਼ਫਕਤ ਦਾ ਰੱਖਿਆ ਹੈ ਨਾ ਤੁਸੀਂ ਸਾਰਿਆਂ ਦੇ, ਪੁਆਇੰਟਰਾਂ ਪਤਾ ਨਹੀਂ ਫਿਰ ਉਹੀ ਗੱਲ ਰੱਖਿਆ ਕੀ ਹੁੰਦਾ। ਤੂੰ ਇਨਸਾਨ ਅਸ਼ਰਫੁਲ ਮਖਲੂਕਾਤ ਆ, ਤੂੰ ਕਹੇ ਜੀ ਮੈਂ ਇਹਨਾਂ ਦੇ ਨਾਲ ਹੁੰਨਾ। ਮੈਂ ਇਹਨਾਂ ਦੇ ਨਾਲ ਹੁੰਨਾ ਜੀ, ਇਹਨਾਂ ਨੇ ਸ਼ਫਕਤ ਦਾ ਹੱਥ ਰੱਖਿਆ ਸਾਡੇ ਤੇ ਸਾਰਿਆਂ ਤੇ। ਸ਼ਫਕਤ ਦਾ ਸ਼ਫਕਤ ਦਾ ਹੱਥ, ਸ਼ਫਕਤ ਦਾ ਜਿਹਦੇ ਤੇ ਹੱਥ ਹੁੰਦਾ ਨਾ, ਖੁਦਾ ਦੀ ਕਸਮ, ਇਹ ਤਾਂ ਚੈੱਕ ਕਰ ਲੈ ਪਹਿਲੇ ਆਪਣੀਆਂ। ਸ਼ਫਕਤ ਤੇਰਾ ਸਪੇਨ ਹੈ, ਤੂੰ ਤੇਰੇ ਤੇ ਹੱਥ ਕਿਵੇਂ ਰੱਖ ਸਕਦਾ? ਆਹੋ ਨਹੀਂ ਪਤਾ ਕੀ ਉਹਨਾਂ ਨੇ ਤੁਹਾਡੇ ਜਦੋਂ ਸੋ ਕੇ, ਉਹਨਾਂ ਨੇ ਆਪ ਕਿਹਾ ਕਿ ਸੋ ਕੇ ਹੋ ਜਾਣ ਪੁੱਤਰ, ਮੈਂ ਤੈਨੂੰ ਕਾਰ ਲੈ ਦੇਣੀ ਅਪਲਾਈਡ ਫਾਰ। ਤਾਂ ਜੀ ਆਪਣੀ ਖੁਸ਼ੀ ਨਾਲ ਜਿਹੜੇ ਲੈ ਕੇ ਦਿੰਦੇ ਉਹਨਾਂ ਨੂੰ ਤੇ ਲੈ ਦਿਆ ਕਰੋ। ਅਪਲਾਈਡ ਫਾਰ ਕਾਰ ਯਾਰ, ਕਿਉਂ ਵੀਡੀਓ ਲੰਮੀ ਕਰਾਈ ਜਾ ਰਹੇ ਆ, ਕਿਉਂ ਧੱਕੇ ਨਾਲ ਡਰੈਗ ਕਰਾਈ ਜਾ ਰਹੇ ਆ ਪ੍ਰੋਗਰਾਮ? ਨਹੀਂ ਹੋਣਾ ਇਹ ਕੰਮ। ਮੈਂ ਕਹਿੰਦਾ ਹੋਏਗਾ ਅਪਲਾਈਡ ਫਾਰ ਕਾਰ 100 ਕੇ ਹੋਣਾ ਉਹਨਾਂ ਦਾ, ਕਿ ਅੱਲਾ ਮਾਫੀ ਦੇਵੇ ਕਿਤੇ ਮੰਮੀ ਫਿਲਮ ਦੇ ਐਂਡ ਦਾ ਖਜ਼ਾਨਾ ਮਿਲਣਾ ਉਹਨਾਂ ਨੂੰ। ਹੁਣ ਦੱਸ ਯਾਰ 100 ਕੇ ਤੇ ਕੀ ਕਮਾ ਲੈਣਗੇ ਉਹ 30 40 50 ਹਜ਼ਾਰ ਰੁਪਏ ਮਹੀਨੇ ਦਾ। ਉਹ ਚੋਂ ਤੈਨੂੰ ਕਾਰ ਲੈ ਦੇਣ, ਕਿੰਨੇ ਦੀ ਕਾਰ ਹੈ ਨਵੀਂ? 15 ਲੱਖ ਤੋਂ ਘੱਟ ਛੋਟੀ ਕਾਰ ਨਹੀਂ ਹੁੰਦੀ 20 ਲੱਖ ਦੀ। ਸੈਕਿੰਡ ਹੈਂਡ ਲੈ ਦੇਣ, ਤੂੰ ਹੁਣੇ ਤੂੰ 0 ਮੀਟਰ ਕਹਿੰਦੇ ਆ ਨਾ ਲੈ ਕੇ ਦੇਣ। ਵੱਡੀ GLI ਸੀ ਨਾ, FX ਆਇਆ ਨਾ, ਮੈਂ ਹੈਰਾਨ। GLI ਲੈ ਦਿਓ ਅੱਛਾ ਜੀ, ਜਾਂ FX ਲੈ ਦਿਓ। ਤਾਂ ਫਿਰ ਨਾ ਗੱਡੀ ਦੇ ਤੂੰ। ਹਾਂ ਦੇਖ ਲੈ ਜੀ, ਤੁਸੀਂ ਵਰਲਡ ਫਿਰੇ ਹੋ, ਇੰਨਾ ਰੁਪਈਆ ਮਾਸ਼ਾਅੱਲਾ ਤੁਸੀਂ ਅਗਰ ਦੇ ਦਿਓ 10 ਮਾਸ਼ਾਅੱਲਾ। ਮੈਂ ਕਹਿੰਦਾ ਅੱਲਾ ਤੈਨੂੰ ਵੀ ਵਰਲਡ ਫਰਾਵੇ, ਜਿਵੇਂ ਅਸੀਂ ਫਿਰੇ ਆ ਨਾ, ਤੈਨੂੰ ਵੀ ਫਰਾਵੇ ਅੱਲਾ। ਭਾਜੀ ਤੁਸੀਂ ਕਿਵੇਂ ਫਿਰੇ ਜੇ? ਇਹਨੂੰ ਕੋਈ ਸੁਣਾਓ ਕੋ ਵਾਕਿਆ। ਵਰਲਡ ਬਾਹਰ ਇਹੀ ਲੱਗਦਾ ਕਿ ਬੰਦਾ ਬਹੁਤ ਸੌਖਾ ਫਿਰਦਾ, ਹਾਏ। ਉੱਥੇ ਐਸੇ ਐਸੇ ਭੁੱਖਾਂ ਕੱਟਣੀਆਂ ਪੈਂਦੀਆਂ ਨੇ। ਤੌਬਾ ਜਾ ਕੇ ਹਾਂ ਮਨੇ ਤਾਂ ਜੇਬਾਂ ਵੀ ਕਈ ਕੱਟਦੇ ਨੇ। ਲਓ ਜੀ, ਤੁਹਾਡੀ ਭੁੱਖ ਤੋਂ ਗੱਲ ਯਾਦ ਆ ਗਈ ਜਾਨੀ ਸਾਹਿਬ, ਅਸੀਂ ਗਏ ਸੀ ਇੱਕ ਡਰਾਮਾ ਕਰਨ ਇੰਗਲੈਂਡ ਯੂਰਪ, ਮਤਲਬ ਲੰਡਨ ਵੀ ਡਰਾਮਾ ਕਰਨਾ ਸੀ, ਯੂਰਪ ਵੀ ਕਰਨਾ ਸੀ। ਬਾਅਦ ਸ਼ੋਅ ਐਸੇ ਹੁੰਦੇ ਸਨ ਕਿ ਲੰਡਨ ਕਰਕੇ ਤੇ ਫਿਰ ਯੂਰਪ ਵੀ ਸ਼ੋਅ ਕਰਨਾ, ਯੂਰਪ ਕਰਕੇ ਫਿਰ ਇੰਗਲੈਂਡ ਆ ਕੇ ਵੀ ਸ਼ੋਅ ਕਰਨਾ। ਯੂਰਪ ਤੁਸੀਂ ਇੱਕ ਕੁਝ ਮੁਲਕਾਂ ਨੂੰ ਕਹਿੰਦੇ ਜਾਂ ਇੱਕ ਮੁਲਕ ਹੁੰਦਾ ਯੂਰਪ? ਨਹੀਂ ਯੂਰਪ 'ਚ ਮਤਲਬ ਜਿਹੜੇ ਤੁਸੀਂ ਕਹਿੰਦੇ ਕਾਫੀ ਮੁਲਕ ਨੇ। ਯੂਰੋ ਜਿੱਥੇ ਚੱਲਦਾ ਨਾ ਜੀ। ਅੱਛਾ ਤੁਸੀਂ ਯੂਰਪ ਚੋਂ ਫਿਰ ਯੂਰਪ ਚੋਂ ਨਿਕਲ ਕੇ ਅਦਰ ਕਿਸੇ ਕੰਟਰੀ 'ਚ ਜਾਂਦੇ ਰਹੇ? ਇੰਗਲੈਂਡ ਇਹਨਾਂ 'ਚ ਅਕੇਲਾ ਹੈਗਾ, ਕੱਲਾ ਯੂਰਪ 'ਚ ਨਹੀਂ। ਉਹ ਯੂਰਪ 'ਚ ਨਹੀਂ ਸੀ, ਹੁਣ ਬਿਲਕੁਲ ਹੀ ਨਿਕਲ ਗਿਆ, ਠੀਕ ਹੈ ਜੀ। ਪਹਿਲੇ ਵੀ ਨਹੀਂ ਸੀ ਤੇ ਹੁਣ ਵੀ ਨਹੀਂ, ਕੁਝ ਦੇਰ ਉਹਨਾਂ ਨਾਲ ਸ਼ਾਮਲ ਹੋਇਆ, ਹੁਣ ਨਿਕਲ ਗਿਆ। ਉੱਥੇ ਚੱਲਦਾ ਪਾਉਂਡ, ਯੂਰਪ ਚੱਲਦਾ ਯੂਰੋ। ਓਕੇ ਯੂਰਪ 'ਚ, ਠੀਕ ਹੈ ਜੀ। ਓਕੇ ਤੋਂ ਵਿੱਚ ਇੰਦਾ ਸੀ ਵੀ ਇੱਕ ਸ਼ੋਅ ਉੱਥੇ ਕੀਤਾ, ਫਿਰ ਵਿੱਚ ਆ ਕੇ ਉੱਥੇ ਕਰਕੇ ਉੱਥੇ ਟੁਰ ਗਏ। ਓਕੇ ਲੰਡਨ ਅਸੀਂ ਸ਼ੋਅ ਕਰਕੇ ਨਿਕਲਿਆ ਤੇ ਭੁੱਖ ਲੱਗੀ, ਤੇ ਸਾਡੇ ਹੁਣ ਮੂੰਹ ਬਣੇ ਨੇ ਭੁੱਖ ਵਾਲੇ, ਰੋਟੀ ਖਾਣੀ। ਤੇ ਪ੍ਰੋਡਿਊਸਰ ਸਾਹਿਬ ਵਾਲਾ ਕਰਕੇ ਵੇਖਿਆ, ਉਹਨੇ ਕਿਹਾ ਖਾਣਾ? ਅਸੀਂ ਕਿਹਾ ਜੀ, ਲਾ ਆਲੂ ਗੋਸ਼ਤ ਪੱਕਾ ਹੈ। ਅਸੀਂ ਖੁਸ਼ ਹਾਂ ਕਿ ਕਿੱਥੇ? ਉਹਨੇ ਕਿਹਾ ਬਾਜੀ ਨੇ ਕਿਹਾ ਕਿ ਕਿਸੇ ਮੇਰੇ ਭਰਾ ਨੇ, ਕਿਸੇ ਫਨਕਾਰ ਨੇ ਖਾਣਾ ਬਾਹਰੋਂ ਖਾਧਾ ਤੇ ਮੈਂ ਸਖਤ ਨਾਰਾਜ਼ ਹੋਵਾਂਗੀ, ਤੇ ਪੁੱਤਰ ਇਟਲੀ ਚੱਲ ਕੇ ਰੋਟੀ ਖਾਣੀ ਹੈ। ਕਿੱਥੋਂ? ਲੰਡਨ ਤੋਂ? ਲੰਡਨ ਤੋਂ ਇਟਲੀ ਜਾ ਕੇ ਆਲੂ ਗੋਸ਼ਤ ਖਾਣੇ ਨੇ। ਕਿੰਨੇ ਘੰਟੇ ਦਾ ਸਫ਼ਰ ਹੈ? ਘੰਟੇ ਦਾ ਨਹੀਂ, ਪੂਰੇ ਮਤਲਬ 1.5 ਦਿਨ ਦਾ। 1.5 ਦਿਨ ਦਾ? ਮਤਲਬ ਰਾਤ ਨੂੰ ਤੋਂ ਫਲਾਈਟ ਟੁਰੀਏ, ਅਸੀਂ ਇਟਲੀ ਪਹੁੰਚੇ ਆ ਕਿ ਬਾਜੀ ਹੋਰਾਂ ਨੇ ਆਲੂ ਗੋਸ਼ਤ ਇਟਲੀ ਬਣਾਇਆ, ਲੰਡਨ ਖਾਣਾ ਨਹੀਂ ਖਾਦਾ। 1.5 ਦਿਨ ਬਾਅਦ ਬਾਜੀ ਹੋਣਾ ਦੇ ਹੱਥ ਦਾ ਗੋਸ਼ਤ ਖਾਣਾ। ਉੱਥੇ ਜਾ ਕੇ ਪੱਕ ਰਿਹਾ, ਤਾਜ਼ਾ ਪੱਕ ਰਿਹਾ ਸਾਡੇ ਲਈ, ਤੇ ਹਾਲੇ ਪਹਿਲੇ ਵੀ ਭੁੱਖ ਲੱਗੀ ਆ ਤੇ ਅੱਗੋਂ 1.5 ਦਿਨ ਹੋਰ ਆ। ਹੋਰ ਲੱਗਣੀ ਹੈ, ਠੀਕ ਹੈ ਜੀ। ਤੇ ਉਹ ਅੱਲਾ ਦਾ ਨਾਮ ਲੈ ਕੇ, ਬਾਜੀ ਨੂੰ ਤੁਸੀਂ ਜਾਣਦੇ ਸੀ? ਨਾ ਅੱਲਾ ਵੀ ਕਸਮੇ ਨਾ ਬਾਜੀ ਵੇਖੀ, ਨਾ ਬਾਜੀ ਨੂੰ ਅੱਗੇ ਕਦੇ ਸੁਣਿਆ ਸੀ ਵੀ ਇੱਕ ਬਾਜੀ ਹੈ? ਕਿਧਰੇ ਵੀ ਨਹੀਂ। ਸਾਨੂੰ ਪ੍ਰੋਡਿਊਸਰ ਸਾਹਿਬ ਨੇ ਕਿਹਾ ਕਿ ਜੀ ਬਾਜੀ ਨੇ ਮਨਾ ਕੀਤਾ, ਮੇਰਾ ਕੋਈ ਫਨਕਾਰ ਭਰਾ ਬਾਹਰੋਂ ਖਾਣਾ ਨਹੀਂ ਖਾਏ। ਮਾਸ਼ਾਅੱਲਾ। ਚਲੋ ਲਓ ਜੀ, ਅਸੀਂ ਜਾ ਕੇ ਇਟਲੀ ਉਤਰੇ ਆ, ਤੇ ਅੱਗੋਂ ਜਿਹੜੇ ਸਾਹਿਬ ਸਾਨੂੰ ਲੈਣ ਆਏ ਨੇ
ਪਾਕਿਸਤਾਨ ਦੇ ਬੰਦੇ ਜਿਹਨੇ 1.5 ਦਿਨ ਬਾਅਦ ਤੁਸੀਂ ਇਟਲੀ ਉਤਰੇ ਆ। ਉਤਰੇ ਹੁਣ ਜਿਹੜਾ ਸਾਨੂੰ ਲੈਣ ਆਇਆ ਨਾ ਬੰਦਾ, ਮੈਂ ਉਹਨੂੰ ਦੂਰੋਂ ਵੇਖਿਆ ਤੇ ਉਹਨੇ ਉੱਥੇ ਵੀ ਜਾਲੀ ਬੋਸਕੀ ਪਾਈ ਸੀ ਇਟਲੀ 'ਚ, ਠੀਕ ਹੈ ਜੀ। ਨਾਲ ਆਪਣਾ ਓਡਾ ਕਿ ਛੋਟਾ ਜਿਹਾ ਪੁੱਤਰ ਲੈ ਕੇ ਆਇਆ ਤੇ ਉਹ ਪੁੱਤਰ ਨੇ ਵੀ ਜਾਲੀ ਬੋਸਕੀ ਪਾਈ ਤੇ ਤੇਲ ਨਾਲ ਦੋਵਾਂ ਪਿਓ ਪੁੱਤਰਾਂ ਨੇ ਸਿਰ ਵਾਇਆ, ਚੋਪੜੇ ਨੇ ਤੇ ਖੁੱਸੇ ਪਾਏ ਨੇ। ਤੇ ਉਹਨੇ ਕਿਹਾ ਇਹ ਨੇ ਸਾਡੇ ਪ੍ਰੋਡਿਊਸਰ, ਤੇ ਬੈਠੋ ਜੀ ਬੈਠੋ ਗੱਡੀ। ਕੁਝ ਲੋਕ ਕਿਧਰੇ ਉਧਰ ਬਹਿ ਗਏ ਉਧਰ ਬਹਿ ਗਏ, ਮੇਰੀ ਹਰ ਗਈ, ਮੈਂ ਉਸ ਪ੍ਰੋਡਿਊਸਰ ਦੇ ਨਾਲ ਹੀ ਬਹਿ ਗਿਆ ਗੱਡੀ 'ਚ, ਬਾਜੀ ਵਾਲੇ ਦੇ। ਇਹ ਗੱਡੀ 에ਅਰਪੋਰਟ ਤੋਂ ਬਾਹਰ ਨਿਕਲੀ ਤੇ ਗੱਡੀ ਵੱਜਣ ਲੱਗੀ ਸੀ ਤੇ ਮੈਂ ਕਿਹਾ ਭਾਜੀ ਇਹ ਗੱਡੀ, ਕਹਿੰਦਾ ਮੈਂ ਕਦੀ ਕਦੀ ਚਲਾਣਾ। ਮੈਂ ਕਿਹਾ ਜੀ ਤੁਸੀਂ ਮਤਲਬ ਅੱਜ ਸਾਡੇ ਆਣ ਤੇ ਚਲਾਣੀ ਸੀ ਤੁਸੀਂ? ਤੇ ਮੈਂ ਕਿਹਾ ਚਲੋ ਫਿਰ ਘਰ ਜੀ। ਤੇ ਉਹ ਭਾਈ ਨੂੰ ਲੈ ਕੇ ਸਾਨੂੰ ਫਿਰੀ ਜਾ ਰਿਹਾ। ਮੈਂ ਕਿਹਾ ਭਾਜੀ ਘਰ ਕਿੱਥੇ ਵੇ? ਕਹਿੰਦਾ ਮੈਂ ਭੁੱਲ ਗਿਆ ਤੇ ਭੁੱਖ ਲੱਗੀ ਹੈ ਲੰਦਨ ਦੀ। ਮੈਂ ਕਿਹਾ ਭਾਜੀ ਫਿਰ ਕਿਵੇਂ ਪਹੁੰਚਾਂਗੇ ਘਰ? ਉਹਨੇ ਆਪਣੀ ਬੀਵੀ ਨੂੰ ਫੋਨ ਕੀਤਾ, ਠੀਕ ਹੈ ਜੀ, ਕਿ ਮੈਂ ਭੁੱਲ ਗਿਆ। ਉਹਨੂੰ ਦੱਸਿਆ ਕਿ ਇੱਥੋਂ ਇੰਝ ਰਾਉਂਡ ਬੋਰਡ ਤੋਂ ਟਰਨ ਲਵੋ, ਇਹ ਸਾਈਨ ਲਵੋ, ਕਰਦਿਆਂ ਕਰਾਉਂਦਿਆਂ ਖੱਜਲ ਹੁੰਦਿਆਂ ਆਉਂਦਿਆਂ ਆਖਰਕਾਰ ਅਸੀਂ ਇੱਕ ਮੰਜ਼ਿਲ ਤੇ ਪਹੁੰਚ ਗਏ ਹਾਂ। ਉਤਰਿਆ ਤੇ ਉਦੋਂ ਭੁੱਖ ਕਿੰਨੀ ਕੁ ਲੱਗੀ ਸੀ? ਮੈਂ ਕਹਿੰਦਾ ਕਿ ਵੀ ਇੰਝ ਸੀ ਕਿ ਕੋਈ ਬੰਦਾ ਮਾਰ ਦੇ ਜਾਂ ਅਸੀਂ ਮਾਰ ਦੀ ਕਿਸੇ ਨੇ, ਸਾਨੂੰ ਕੋ ਮਾਰ ਦੇ, ਰੋਟੀ ਦੇ ਦੇਵੇ ਕੋਈ। ਤੇ ਮੈਂ ਕਿਹਾ ਜੀ ਘਰ ਕਿੱਥੇ ਵੇ? ਤੇ ਉਹਨੇ ਬੜੇ ਆਰਾਮ ਨਾਲ ਕਿ ਕਹਿੰਦਾ ਐ ਨਵੀਂ ਬਿਲਡਿੰਗ। ਤੇ ਮੈਂ ਕਿਹਾ ਲਿਫਟ ਹੈ? ਕਹਿੰਦਾ ਨਹੀਂ ਲਿਫਟ ਹੈ। ਤੇ ਬਾਜੀ ਨੇ ਗੋਸ਼ਤ ਬਹੁਤ ਉੱਤੇ ਪੱਕਾ ਗੋਸ਼ਤ ਵੀ ਅੱਲਾ ਜਾਣਦਾ। ਅਸੀਂ ਇੰਜ ਚੜੇ ਆ ਜਿਵੇਂ 19 ਸਾਲਾਂ ਦੇ ਮੁੰਡੇ ਹੁੰਦੇ ਆ, ਨੱਸ ਕੇ ਅਸੀਂ ਉਠਲੀ ਬਿਲਡਿੰਗ ਦੇ ਵਿੱਚ। ਭੁੱਖ ਨੇ ਸਾਨੂੰ ਨਸਾਇਆ ਜੀ। ਇੰਜ ਕਰਕੇ ਅੰਦਰ ਘਰ ਦੇ ਵੜੇ ਆ ਤੇ ਮੇਰੀ ਨਜ਼ਰ ਪਈ ਤੇ ਬਾਜੀ ਕਿਚਨ ਦੇ ਵਿੱਚ ਖਲੋਤੀ ਕੱਚਾ ਗੋਸ਼ਤ ਧੋਣ ਡਈ, ਹਲੇ ਧੋ ਰਹੀ ਸੀ। ਉਹ ਮੇਰੇ ਮੋਲਾ ਤੇ ਬਹਿ ਗਏ ਆ ਸੋਫਿਆਂ ਤੇ ਕਿ ਕੀ ਹੁਣ ਬਣਨਾ, ਇੱਥੇ ਗੋਸ਼ਤ ਧੁਰ ਰਿਹਾ। ਤੇ ਉਹ ਪ੍ਰੋਡਿਊਸਰ ਸਾਹਿਬ ਨੇ ਕੋਈ ਐਸੀ ਗੱਲ ਨਹੀਂ, ਕੋਈ ਚਾਹ ਬਣਾਓ। ਚਾਹ ਆ ਗਈ ਤੇ ਅੱਲਾ ਦੀ ਕਸਮ ਇੱਕ ਬਿਸਕੁਟ ਖਾਦਾ ਤੇ ਪ੍ਰੋਡਿਊਸਰ ਸਾਹਿਬ ਕਹਿੰਦੇ ਨੇ ਹੁਣ ਖਾਈ ਪੀ ਜਾਣਾ ਜੀ, ਸ਼ੋਅ ਨਹੀਂ ਜੇ ਕਰਨਾ। ਖਾਦਾ ਕੀ ਹੈ ਜੀ? ਇੱਕ ਬਿਸਕੁਟ। ਉੱਠੋ ਸ਼ੋਅ ਤੇ ਚਲੀਏ, ਟਾਈਮ ਨਿਕਲ ਜਾ। ਫਿਰ ਮੈਂ ਉਸੇ ਆਲੂ ਗੋਸ਼ਤ ਵਿੱਚ ਰਹਿ ਗਿਆ ਜੀ, ਕੋਈ ਸ਼ੋਅ ਦਾ ਟਾਈਮ ਹੋ ਗਿਆ ਨਾ, ਡਰਾਮਾ ਕਰਨਾ ਸੀ। ਹੁਣ ਜੀ ਮੈਂ ਫਿਰ ਉਸ ਪ੍ਰੋਡਿਊਸਰ ਨਾਲ ਬਹਿ ਗਿਆ ਤੇ ਪ੍ਰੋਡਿਊਸਰ ਫਿਰ ਘੁੰਮੀ ਜਾ ਰਿਹਾ। ਉਹ ਮੈਂ ਕਿਹਾ ਭਾ ਹਾਲ ਕਿੱਥੇ? ਕਹਿੰਦਾ ਮੈਂ ਭੁੱਲ ਗਿਆ। ਮੈਂ ਕਿਹਾ ਭਾ ਤੂੰ ਗੱਡੀ ਸਾਈਡ ਤੇ ਲਾ ਸਕਣਾ? ਕਹਿੰਦਾ ਲਾਈ। ਮੈਂ ਕਿਹਾ ਭਾ ਤੂੰ ਨਾ ਘਰ ਦਾ ਪਤਾ, ਉਹ ਨਾ ਤੈਨੂੰ ਹਾਲ ਦਾ ਪਤਾ, ਤੂੰ ਡਰਾਮਾ ਕਰਾਇਆ ਕਾਹਦੇ ਲਈ? ਬਾਹਰ ਹਾਲ ਫਿਰ ਪੁੱਛਿਆ, ਹਾਲ 'ਚ ਪਹੁੰਚਿਆ, ਜਾਂਦਿਆਂ ਡਰਾਮਾ ਸ਼ੁਰੂ ਹੋ ਗਿਆ। ਜਾਨੀ ਸਭ ਡਰਾਮਾ ਮੁੱਕ ਗਿਆ। ਖੁਦਾ ਦੀ ਕਸਮ ਕੱਖ ਨਹੀਂ ਆਇਆ। ਡਰਾਮੇ ਦੇ ਐਂਡ ਦੇ ਉੱਤੇ ਜਾ ਕੇ ਕੋਈ ਠੰਡੇ ਜਿਹੇ 버ਗਰ ਆਏ ਨੇ। ਉਹ 버ਗਰ ਅਸੀਂ ਖਾਧੇ ਨੇ, ਸਾਨੂੰ ਲੱਗਾ ਕਿ ਜਿਵੇਂ ਅਸੀਂ ਕਾਕੇ ਦੇ ਗੁਰਦੇ ਕਪੂਰੇ ਖਾਧੇ ਨੇ ਜਾਂ ਉਹਦਾ ਕੀਮਾ ਖਾਧਾ ਸ਼ੀਫੇ ਦਾ, ਤੇ ਲਜ਼ੀਜ਼ ਲੱਗੇ। ਉਹ ਲਾਸਟ ਦਿਨ ਸੀ, ਉਹ ਬੜਾ ਵੱਡਾ ਟੂਰ ਸੀ ਤੇ ਇਹ ਸਾਨੂੰ ਰੋਟੀ ਮਿਲੀ ਪੁੱਤਰ ਬਾਹਰ, ਬੜਾ ਮੁਸ਼ਕਿਲ। ਆਲੂ ਗੋਸ਼ਤ ਉਹ ਉੱਥੇ ਰਹਿ ਗਿਆ, ਖਤਮ, ਸ਼ੋਅ ਖਤਮ, ਆਲੂ ਗੋਸ਼ਤ ਖਤਮ। ਤੇ ਉਹਨੇ ਖਵਾਇਆ ਹੀ ਨਹੀਂ? ਨਾ ਕਿੱਥੇ ਖਵਾਇਆ? ਬਾਜੀ ਨਾਲ ਸਲਾਮ ਤਾਂ ਨਹੀਂ ਹੋਈ ਨਾ? ਕੁਛ ਨਹੀਂ, ਕਿਉਂਕਿ ਉਹ ਫਲੈਟ ਹੈ, ਫਿਰ ਲੰਦਨ ਵਾਪਸ ਜਾਣਾ ਹੈ। ਉੱਥੇ 버ਗਰ ਖਾ ਕੇ ਫਿਰ ਜਹਾਜ਼ 'ਚ ਬੈਠੇ ਤੇ ਫਿਰ ਉੱਥੇ। ਤੇ ਜਿਹੜੀ ਯੂਰਪ 'ਚ ਫਲੈਟਾਂ ਚੱਲਦੀਆਂ ਉਹਦੇ 'ਚ ਪੀਣ ਲਈ ਪਾਣੀ ਵੀ ਨਹੀਂ ਦਿੰਦੇ। ਖਾਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਸਾਡੀ PI ਹੈ ਪਾਕਿਸਤਾਨ ਜ਼ਿੰਦਾਬਾਦ, ਜੋ ਮਰਜ਼ੀ ਹੈ, ਇਹਦੇ ਖਾਣ ਪੀਣ ਲਈ ਵੀ ਤੁਹਾਨੂੰ ਦਿੰਦੇ ਨੇ, ਪਾਣੀ ਵੀ ਦਿੰਦੇ ਨੇ। ਇਹ ਰੋਸਾਂ ਜਿਹੋ ਜਿਹੀਆਂ ਮਰਜ਼ੀ ਸਾਡੀ ਭਾਵੇਂ ਦਾਦੀ ਵਰਗੀਆਂ ਨੇ, ਭਾਵੇਂ ਸਾਡੀਆਂ ਵੱਡੀਆਂ ਭੈਣਾਂ ਵਰਗੀਆਂ ਨੇ, ਆ ਕੇ ਤੁਹਾਨੂੰ ਬਾਰ-ਬਾਰ ਪੁੱਛਦੀਆਂ ਕਿ ਪਾਣੀ ਖਿਦਮਤ ਕਰਦੀਆਂ ਨਾ। ਉਹ ਉੱਥੇ ਕੁਛ ਨਹੀਂ ਹੈਗਾ। ਹਾਂ ਜਾਣਾ ਹੀ ਦੱਸ ਬਾਜੀ ਨੇ ਆਲੂ ਗੋਸ਼ਤ ਪਕਾਈ ਨਹੀਂ ਮੈਂ ਉਸਤਾਦ ਜੀ ਇਹਨਾਂ ਨੂੰ ਪੁੱਛੋ ਜਿਹੜੇ ਪ੍ਰੋਡਿਊਸਰ ਪੈਸੇ ਪੂਰੇ ਤੂੰ ਪੁੱਛ ਲਾ ਕੀ ਮਤਲਬ? ਤੁਸੀਂ ਪੁੱਛੋ ਨਾ, ਉਹ ਜਿਹੜੇ ਪ੍ਰੋਡਿਊਸਰ ਪੈਸੇ ਪੂਰੇ, ਮੇਰੇ ਕਈ ਪ੍ਰੋਡਿਊਸਰ ਪੁੱਛ ਲੈ, ਤੇਰੀ ਮੇਰੀ ਅੰਗੇਜਮੈਂਟ ਹੋਈ ਡਾਇਰੈਕਟ ਪੁੱਛ ਲੈ ਪ੍ਰੋਡਿਊਸਰ। ਭਾਜੀ ਇਹਨੂੰ ਛੱਡੋ, ਆ ਤੁਸੀਂ ਵਿੱਚ ਨਾ ਇੱਕ ਵਾਰੀ ਤੁਹਾਡੇ ਕੋਲ ਉਹ ਗੱਲ ਸੁਣੀ ਸੀ ਮੈਂ, ਆ ਵਿੱਚ ਤੁਸੀਂ ਗੱਲ ਸੁਣਾਈ ਭੁੱਲਣ ਵਾਲੀ ਹੈ। ਆਈਡੀ ਕਿ ਉਹਨੇ ਕਿਹਾ ਮੈਂ ਭੁੱਲ ਗਿਆ। ਡਰਾਈਵਰ ਨੇ ਕਿਹਾ, ਉਹਨੇ ਰਾਣੇ ਨੇ ਕਿਹਾ, ਮੈਂ ਉਹਨੇ ਕੀ ਨਾਂ ਸੀ ਜਿਹੜਾ ਤੁਹਾਡਾ ਨਾਲ ਜਿਹੜਾ ਲੈ ਗਿਆ ਤੁਹਾਨੂੰ ਪ੍ਰੋਡਿਊਸਰ, ਉਹਨੇ ਕਿਹਾ ਮੈਂ ਭੁੱਲ ਗਿਆ। ਤੁਸੀਂ ਉਹ ਮਸਕਤ ਫਿਰ ਰਹੇ ਸੀ ਤੇ ਉੱਥੇ ਇੱਕ ਮਾਈ ਗਵਾਚੀ ਤੁਹਾਨੂੰ ਲੱਭੀ, ਜਿਹੜੀ ਕਹਿੰਦੀ ਪੁੱਤ ਮੈਂ ਗਵਾਚ ਗਈ ਹਾਂ। ਮਾਈ ਐ ਸੁਣੀ ਉਹ ਮਾਂ ਜੀ ਗਵਾਚੇ ਹੋਏ ਸਨ ਤੇ ਮੈਂ ਕਿਹਾ ਜੀ ਗਵਾਚ ਗਏ ਨੇ। ਕਹਿੰਦੇ ਅੱਛਾ ਜੀ। ਮੈਂ ਕਿਹਾ ਮਾਂ ਜੀ ਕਿੱਥੇ ਜਾਣਾ? ਤੇ ਉਹ ਬਸ ਥੋੜਾ ਜਿਹਾ ਟੁਰਿਆ ਤੇ ਉਹ ਮਾਂ ਜੀ ਵੀ ਭੁੱਲ ਗਏ ਤੇ ਮੈਂ ਵੀ ਭੁੱਲ ਗਿਆ, ਮੈਂ ਵੀ ਗਵਾਚ ਗਿਆ ਅੰਮਾਂ ਦੇ ਨਾਲ ਹੀ। ਹੁਣ ਨਾ ਮੈਨੂੰ ਅਰਬੀ ਆਉਂਦੀ ਹੈ ਨਾ ਅੰਮਾਂ ਨੂੰ ਆਉਂਦੀ ਹੈ, ਠੀਕ ਹੈ ਜੀ। ਉਹ ਇੱਕ ਗੱਡੀ ਉੱਥੋਂ ਆਈ ਹੈ, ਉਹ ਗੱਡੀ ਜਿਹੜੇ ਚਲਾ ਰਹੇ ਸਨ ਅਰਬੀ ਸਨ। ਉਹ ਗੱਡੀ 'ਚ ਬਹਿ ਕੇ ਤੇ ਉਹਨੂੰ ਕਾਰਡ ਜਿਹਾ ਵਿਖਾਵਾਂ ਉਹ ਮਾਈ ਦਾ। ਮੈਂ ਕਿਹਾ ਯਾਰ ਇੱਥੇ ਜਾਣਾ ਇਹਨਾਂ ਨੂੰ, ਅੰਮਾ ਜੀ ਨੇ ਇੱਥੇ ਛੱਡਣਾ। ਹਾਜ਼ਾ ਮੈਂ ਕਿਹਾ ਹਾਜ਼ਾ ਮੰਜ਼ਲੁਨ ਮਕਸੂਦਾ, ਇੱਥੇ ਪਹੁੰਚਣਾ ਸੀ। ਉਹ ਲੈ ਕੇ ਫਿਰ ਹੁਣ ਕਿਸੇ ਇੱਕ ਬਿਲਡਿੰਗ ਹੈ, ਉਹਨੇ ਬ੍ਰੇਕ ਮਾਰੀ ਗਿਆ, ਆਨਾ ਸ਼ੁਫਾਜ਼ਾ ਬਿਲਡਿੰਗ। ਤੇ ਮੈਂ ਅੰਮਾ ਜੀ ਵੇਖਾਂ ਤੇ ਉਹ ਕਹਿੰਦੇ ਨਹੀਂ। ਮੈਂ ਕਿਹਾ ਨਾ ਹਮ ਬਿਲਡਿੰਗ ਹਾਜ਼ਾ।
ਉਹ ਫਿਰ ਰਿਹਾ ਲੈ ਕੇ ਫਿਰੀ ਜਾ ਰਿਹਾ, ਫਿਰ ਇੱਕ ਜਗ੍ਹਾ ਤੇ ਬ੍ਰੇਕ ਮਾਰੀ, ਹਾਂ ਵਾਹ ਮੁਬਾਰਕ ਹੋਣ ਹਾਂ ਜ਼ਾ ਬਿਲਡੋਨ ਅੰਮਾ ਜੀ ਮੈਂ ਵੇਖਿਆ ਤਾਂ ਮੈਂ ਨਹੀਂ ਕਿਹਾ ਨਹੀਂ ਮੈਂ ਕਿਹਾ ਨਾ ਹਮ ਉਹ ਵਿਚਾਰਾ ਸਾਡੇ ਨਾਲ ਫਿਰਿਆ ਮੇਰੇ ਕੋਲ 2 ਘੰਟੇ ਆਖਰੀ ਬਿਲਡਿੰਗ ਨੇ ਵਿਖਾਈ ਮੈਂ ਕਿਹਾ ਨਾ ਹਮ ਉਹਨੇ ਪਤਾ ਨਹੀਂ ਅਰਬੀ ਚ ਕੋਈ ਮੈਨੂੰ ਕੋਈ ਕਰੋੜ ਕੇ ਗਾਲ ਕੱਢੀ ਹੋਣੀ ਉਹਨੇ ਜਿਹੜਾ ਬਕਾਇਆ ਮੈਨੂੰ ਇੰਝ ਲੱਗਦਾ ਨਾ ਦੁਆਵਾਂ ਦੇ ਰਿਹਾ ਕਿਉਂਕਿ ਅਰਬੀ ਚ ਪੜ ਰਿਹਾ ਨਹੀਂ ਉਹਦਾ ਐਕਸਪ੍ਰੈਸ਼ਨ ਤੋਂ ਲੱਗਾ ਵੀ ਗਾਲ ਕੱਢ ਰਿਹਾ ਅੱਛਾ ਐਕਸਪ੍ਰੈਸ਼ਨ ਗਾਲ ਵਾਲੇ ਸੀ ਤੇ ਉਹ ਜਿਹੜੇ ਉਹਨੇ ਬਕਾਇਆ ਦੇਣੇ ਸੀ ਉਹਨੇ ਅੱਲਾ ਦੀ ਕਸਮ ਜ਼ਮੀਨ ਤੇ ਸੁੱਟੇ ਨੇ ਤੇ ਅੰਮਾ ਜੀ ਤੋਂ ਉਤਰ ਗਏ ਤੇ ਮੈਨੂੰ ਉਹਨੇ ਪਿੱਛੋਂ ਇੱਥੋਂ ਫੜ ਕੇ ਧੱਕਾ ਵੀ ਦਿੱਤਾ ਖਾਲੀ ਵਾਲੀ ਚੇਜ਼ਾ ਕਰ ਰਹੇ ਮੈਂ ਤੇ ਉਹ ਅੱਛਾ ਉਹਨੇ ਕਿਹਾ ਖੈਰ ਉਹ ਉਹਨੇ ਕਿਹਾ ਅੰਨਾ ਚੇਜ਼ਾ ਤੁਨ ਚੇਜ਼ਾ ਤੁਨ ਤੇ ਉਹ ਤੇ ਅੱਲਾ ਦਾ ਸ਼ੁਕਰ ਹੈ ਕਿ ਉੱਥੇ ਉਤਰੇ ਤੇ ਕੋਈ ਬੰਦੇ ਆ ਗਏ ਨੇ ਤੇ ਉਹਨਾਂ ਨੇ ਮਈ ਨੂੰ ਪਛਾਣ ਲਿਆ ਤੇ ਮਈ ਦੇ ਘਰ ਉੱਥੇ ਨਾਲ ਹੀ ਸੀ ਤੇ ਉਹਨਾਂ ਨੂੰ ਛੱਡੇ ਫਿਰ ਉਹ ਬੰਦਿਆਂ ਨੇ ਮੈਨੂੰ ਵਾਪਸ ਉੱਥੇ ਛੱਡਿਆ ਤੇ ਵਕੂਏ ਬੜੇ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਹੁੰਦੇ ਰਹਿੰਦੇ ਨੇ ਉਹ ਲੰਦਨ ਹੀ ਡਰਾਮਾ ਪ੍ਰੋਡਿਊਸਰ ਨੇ ਪੈਸੇ ਲੰਦਨ ਹੀ ਡਰਾਮਾ ਕਰਨ ਗਏ ਤੇ ਉੱਥੇ ਹੁਣ ਉਹ ਬੰਦੇ ਸਾਡੇ ਭਰਾ ਨੇ ਪਤਾ ਨਹੀਂ ਮੀਰਪੁਰ ਦੇ ਸਨ ਉਹਨਾਂ ਕਹਿੰਦਾ ਲਓ ਜੀ ਬਹੁਤ ਖੁਸ਼ੀ ਹੋਈ ਹੈ ਤੁਸੀਂ ਆ ਗਏ ਹੋ ਜੀ ਸਾਡੇ ਪਾਕਿਸਤਾਨ ਦੇ ਫਨਕਾਰ ਹੋ ਤੁਸੀਂ ਸਾਡਾ ਮਾਣ ਹੋ ਜੀ ਤੇ ਦੇਖੋ ਹੁਣ ਤੱਕੋ ਲੰਦਨ ਆਏ ਹੋ ਨਾ ਤਾਂ ਹੁਣ ਤੁਸੀਂ ਸ਼ਰਮਾਣਾ ਜੋ ਕਿਸੇ ਨੇ ਖਾਵਣਾ ਹੈ ਦੱਸਣਾ ਹੈ ਮਿਕੀ ਦੱਸਣਾ ਹੈ ਤੁਸੀਂ ਮੇਰੇ ਮਜ਼ਬਾਨ ਹੋ ਠੀਕ ਹੈ ਨਾ ਕੀ ਖਾਸੋ ਦੱਸੋ ਨਾ ਕੀ ਖਾਸੋ ਕਿਸੇ ਨੇ ਕਿਹਾ ਭਾਜੀ ਤੁਸੀਂ ਇਸ ਤਰ੍ਹਾਂ ਕਰ ਲਓ ਕਿ ਮਟਨ ਬਣਾ ਲਓ ਕਿ ਬੱਕਰੇ ਦਾ ਗੋਸ਼ਤ ਮਟਨ ਹਾਂ ਉਹ ਨਹੀਂ ਯਾਰ ਮਟਨ ਦੇਖੋ ਤੁਸੀਂ ਲੰਦਨ ਆਏ ਤਾਂ ਮਟਨ ਖਾਸੋ ਮਟਨ ਦਾ ਮਸਲਾ ਕੋਈ ਨਹੀਂ ਕਿ ਮਟਨ ਪੱਕ ਨਹੀਂ ਸਕਣਾ ਮਟਨ ਆ ਸਕਣਾ ਹੈ ਮਟਨ ਪੱਕ ਸਕਣਾ ਹੈ ਇੱਥੋਂ ਨੇ ਜਿਹੜੇ ਬੱਕਰੇ ਨੇ ਨਾ ਇੰਗਲੈਂਡ ਨੇ ਉਹ ਸੂਰਾਂ ਨਾਲ ਪਲ ਕੇ ਜਵਾਨ ਹੁੰਦੇ ਨੇ ਉਹਨਾਂ ਦੇ ਵਿੱਚੋਂ ਗੋਸ਼ਤ ਦੇ ਵਿੱਚੋਂ ਸੂਰਾਂ ਦੀ ਬਦਬੂ ਆਣੀ ਤੇ ਕਹਿੰਦੇ ਤੇ ਮੈਂ ਪਕਾ ਛੋੜਨਾ ਨਹੀਂ ਤੁਸੀਂ ਦੇਸੀ ਮੁਰਗਾ ਬਣਵਾ ਲਓ ਦੇਸੀ ਮੁਰਗਾ ਨਹੀਂ ਦੱਸੋ ਹੋਰ ਕੀ ਖਾਸੋ ਦੇਸੀ ਮੁਰਗਾ ਬਣਾ ਲਓ ਯਾਰ ਪਤਾ ਲੰਦਨ ਆ ਕੇ ਮੁਰਗਾ ਖਾਸੇ 10 ਟਕੇ ਖਾਸੋ ਹੈ ਕੀ ਖਾਸੋ ਦੇ ਵਿੱਚੋਂ ਕਿਸੇ ਨੇ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਰ ਲਓ ਕਿ ਫਿਰ ਭਾਜੀ ਭਿੰਡੀਆਂ ਬਣਾ ਲਓ ਯਾਰ ਭਿੰਡੀਆਂ ਨਹੀਂ ਕੀ ਗੱਲ ਕਰ ਰਹੇ ਪਏ ਲੇਸ ਲੈ ਜਾਂ ਸਾਲਣ ਹੋਣਾ ਹੈ ਕੋਈ ਖਾਣ ਵਾਲੀ ਗੱਲ ਕਰੋ ਕੋਈ ਗੱਲ ਹੈ ਜੀ ਕਿਸੇ ਨੇ ਕਿਹਾ ਤੂੰ ਮੱਛੀ ਬਣਾ ਲਓ ਜੀ ਮੱਛੀ ਸਾਡੇ ਪਾਕਿਸਤਾਨ ਨਹੀਂ ਹੋਣੀ ਹੈ ਦਰਿਆਵਾਂ ਨਹੀਂ ਇੱਥੇ ਸਮੁੰਦਰਾਂ ਨਹੀਂ ਮੱਛੀ ਹੋਣੀ ਫਿੱਕੀ ਮੱਛੀ ਹੋਣੀ ਹੈ और ना पता लगना मच्छी खाना पिया ना पता लगना टिश्यू पेपर खाना पिया यार लंदन आए दसो क्या खासो तको ना क्या खासो करेले बना लो करेले कीमा लो जी करेले ने सुन लो जी पाकिस्तान तो मुड़ा आना पिया सी उसमें आखिर करेले उतो ले यार बड़े बहुत मज़ेदार होने पाकिस्तान ने करेले वो एयरपोर्ट से पकड़े गए और कहने ना करेले खाने तो मरासी होने दसो क्या खासो दाल चौल बना लो फाइनल हो गया हैं फाइनल हो गया दाल चौल पक्सी ਯਾਰ ਕੀ ਇਹਨੂੰ ਚਾਹ ਚੜੇ ਨੇ ਸਸਤੀ ਕੀ ਉਹਦੀ ਜਾਨ ਛੁੱਟੀ ਹੈ ਸਸਤੀ ਆਈਟਮ ਤੇ ਕਹਿੰਦੇ ਜੀ ਉਹ ਪਕਸੀ ਜੀ ਉਹ ਖਾਸੋ ਕੀ ਫਾਈਨਲ ਕੀਤਾ ਨੇ ਵਾਹ ਭਾਜੀ ਕੋਈ ਐਸਾ ਕੋਈ ਸ਼ੂਟਿੰਗ ਤੇ ਯਾਰ ਉਧਰ ਜਿਹੜਾ ਪਿਛਲੇ ਸ਼ੋਅ ਤੇ ਘੋੜੇ ਵਾਲੀ ਗੱਲ ਕੀਤੀ ਨਾ ਹਾਂਜੀ ਮੈਂ ਬਹੁਤ ਮਜ਼ਾ ਲਿਆ ਅੱਛਾ ਜੀ ਤੌਬਾ ਅਰੇ ਸ਼ਾਇਦ ਮੈਂ ਵਾਕਿਆ ਕਦੇ ਸੁਣਾ ਵੀ ਚੁੱਕਾ ਸ਼ਾਇਦ ਤੇ ਉਹ ਇੱਕ ਫਿਲਮ ਇੱਥੋਂ ਗਈ ਸਾਡੀ ਥਾਈਲੈਂਡ ਫਿਲਮ ਬਣੀ ਸੀ ਉੱਥੇ ਥਾਈਲੈਂਡ ਜਾ ਕੇ ਤੇ ਹੁਣ ਇਹ ਗੱਲ ਕਿ ਥਾਈਲੈਂਡ ਦੀ ਆਪਣੀ ਜ਼ੁਬਾਨ ਹੈ ਉਹ ਆਪਣੀ ਬੋਲਦੇ ਨੇ ਠੀਕ ਹੈ ਸਵਾੜੀ ਕਾਪ ਕਪਨ ਕਾਪ ਸਾਨੂੰ ਕਿੱਥੇ ਉੱਥੇ ਆਉਂਦੀ ਸੀ ਉਹ ਫਿਲਮ ਵਿੱਚ ਇੱਕ ਸੀਕਵੈਂਸ ਸੀ ਕਿ ਬਾਕਸਿੰਗ ਦਾ ਮੁਕਾਬਲਾ ਹੈ ਮੇਰਾ ਮੈਂ ਇੱਕ ਸਿੰਘ ਦਾ ਰੋਲ ਕਰ ਰਿਹਾ ਸੀ ਤੁਹਾਡਾ ਮੇਰਾ ਤੇ ਉਹ ਬੰਦਾ ਇੱਥੋਂ ਤੋਂ ਪਾਕਿਸਤਾਨ ਦੇ ਨਾਲ ਨਹੀਂ ਸੀ ਲੈ ਕੇ ਉੱਥੋਂ ਲੱਭ ਰਹੇ ਸਨ ਉੱਥੋਂ ਉਹਨਾਂ ਨੇ ਬੰਦਾ ਭਲਵਾਨ ਲੱਭ ਲਿਆ ਤੇ ਉਹ ਭਲਵਾਨ ਜਿਹੜਾ ਲੱਭਿਆ ਉਹ ਸੁਚਲ ਕਿੰਗ ਕਮਾਟਾ ਨਹੀਂ ਹੁੰਦਾ ਜਿਵੇਂ ਜੌਨ ਸੇਨਾ ਜਾਂ ਐਂਦਾ ਸੱਚੀ ਮੁੱਚੀ ਦਾ ਭਲਵਾਨ ਲੈਂਦਾ ਉਹਨਾਂ ਨੇ ਆਰਟਿਸਟ ਨਹੀਂ ਸੀ ਆਰਟਿਸਟ ਨਹੀਂ ਸੀ ਜੈਨਮਨ ਮਿਸਰ ਦਾ ਕੋਈ ਬੰਦਾ ਸੀ ਉਹਨੂੰ ਲੈਂਦਾ ਉਹਨਾਂ ਨੇ ਉਹ ਮੇਰੀ ਗੁੱਡ ਲੱਕ ਹੋਈ ਕਿ ਮਤਲਬ ਸ਼ਾਰਟ ਦੇਣ ਤੋਂ ਪਹਿਲੇ ਨਾ ਮੈਂ ਮੇਕਅਪ ਕਰ ਰਿਹਾ ਸੀ ਗੈਟਅਪ ਗੁਟਅਪ ਕਰ ਰਿਹਾ ਸੀ ਤੇ ਮੇਰੀ ਅੱਲਾ ਵੱਲੋਂ ਐਵੇਂ ਨਜ਼ਰ ਪਈ ਉਹ ਰਿੰਗ ਦੇ ਦੂਜੇ ਪਾਸੇ ਬੈਠੇ ਸਨ ਕੁਰਸੀਆਂ ਢਾ ਕੇ ਉਹ ਭਲਵਾਨ ਵੀ ਤੇ ਉਹਦੇ ਨਾਲ ਉਹਦੇ ਸ਼ਾਗਿਰਦ ਵੀ ਏਡੇ ਏਡੇ ਤੇ ਨਾਲ ਉਹਦੇ ਬੱਚੇ ਤੇ ਨਾਲ ਉਹਦੀ ਬੀਵੀ ਤੇ ਮੇਰੀ ਵੀ ਨਜ਼ਰ ਪਈ ਤੇ ਉਹ ਬੀਵੀ ਉਹਦੀ ਰੋ ਰਹੀ ਹੈ ਨਾਲ ਬੱਚੇ ਵੀ ਰੋ ਰਹੇ ਨੇ ਤੇ ਉਹਦੇ ਸ਼ਾਗਿਰਦ ਉੱਤੇ ਖਲੋਤੇ ਨਾ ਮੈਨੂੰ ਗੁੱਸੇ ਨਾਲ ਵੇਖ ਰਹੇ ਸਨ ਤੇ ਮੈਨੂੰ ਨਾ ਵੀ ਲੱਗਿਆ ਮੈਂ ਯਾਰ ਗੱਲ ਕਿਉਂ ਮੈਨੂੰ ਗੁੱਸੇ ਨਾਲ ਕਿਉਂ ਵੇਖਣ ਡੇ ਨੇ ਤੇ ਉਹ ਜਦੋਂ ਭਲਵਾਨ ਨੇ ਮੇਰੇ ਨਾਲ ਨਹੀਂ ਕਰਕੇ ਵੇਖਿਆ ਨਾ ਤੇ ਮੈਨੂੰ ਨਾ ਖਤਰਾ ਫੀਲ ਹੋਇਆ ਮੈਂ ਯਾਰ ਗੱਲ ਜਿਹੜੀ ਨੇ ਗੁੱਡ ਨਹੀਂ ਹੈਗੀ ਮੈਂ ਨਾ ਮੇਕਅਪ ਹੀ ਲਾਤਾ ਮੈਂ ਉਹਨਾਂ ਨੂੰ ਬੁਲਾਇਆ ਡਾਇਰੈਕਟਰ ਸਾਹਿਬ ਨੂੰ ਮੈਂ ਕਿਹਾ ਭਾਈ ਗੱਲ ਇਹ ਵੇ ਕਿ ਸ਼ੂਟਿੰਗ ਤੇ ਹੋਏਗੀ ਲੇਕਿਨ ਪਹਿਲੇ ਮੈਨੂੰ ਇਹ ਦੱਸੋ ਕਿ ਇਹਦੇ ਬੱਚੇ ਕਿਉਂ ਰੋ ਰਹੇ ਨੇ ਇਹਦੀ ਬੀਵੀ ਕਿਉਂ ਰੋ ਰਹੀ ਇਹਨੂੰ ਪੁੱਛੋ ਗੱਲ ਕੀ ਹੈ ਜਾਂ ਇਹਦੇ ਸ਼ਾਗਿਰਦ ਮੈਨੂੰ ਗੁੱਸੇ ਨਾਲ ਕਿਉਂ ਵੇਖ ਰਹੇ ਨੇ ਹੁਣ ਜਿੱਥੇ ਬੰਦਾ ਨਾ ਲੱਭੇ ਜਿਹੜਾ ਉਹਨੂੰ ਟਰਾਂਸਲੇਟ ਕਰਕੇ ਪੁੱਛ ਸਕੀਏ ਕਿ ਮਿਸਰ ਦਾ ਬੰਦਾ ਹੋਵੇ ਜਿਹੜਾ ਉਹਨੂੰ ਮਿਸਰੀ 'ਚ ਪੁੱਛੇ ਬਹਰਹਾਲ ਬੰਦਾ ਲੱਭਿਆ ਉਹਨੇ ਉਹਨੂੰ ਪੁੱਛਿਆ ਉਹਦੀ ਜ਼ੁਬਾਨ 'ਚ ਮਿਸਰੀ 'ਚ ਕਿ ਕੀ ਮਸਲਾ ਹੈ ਉਹਨੇ ਕਿਹਾ ਯਾਰ ਕੋਈ ਏਸ਼ੀਆ ਤੋਂ ਪਾਕਿਸਤਾਨ ਤੋਂ ਕੋਈ ਭਲਵਾਨ ਆਇਆ ਮੇਰਾ ਉਹਦਾ ਮੁਕਾਬਲਾ ਹੈ ਤੇ ਰਿੰਗ ਜਿਹੜਾ ਹੁੰਦਾ ਇਹ ਜ਼ਿੰਦਗੀ ਮੌਤ ਹੁੰਦੀ ਹੈ ਪਤਾ ਨਹੀਂ ਰਿੰਗ 'ਚ ਉਹਨੇ ਬਾਹਰ ਜਾਣਾ ਜਾਂ ਮੈਂ ਬਾਹਰ ਜਾਣਾ
ਅੱਛਾ ਤੁਹਾਡਾ ਉਹਨੂੰ ਦੱਸਿਆ ਆਹੋ। ਕਿ ਪਾਕਿਸਤਾਨ ਚ ਭਲਵਾਨ ਭਲਵਾਨ ਹੈ ਆਇਆ। ਉਸ ਸਮੇਂ ਰਿਹਾ ਸੱਚੀ ਮੁੱਚੀ ਇੱਕ ਲੜਾਈ ਹੋ ਰਹੀ ਹੈ। ਮਤਲਬ ਉਹਨੂੰ ਇਹ ਨਹੀਂ ਪਤਾ ਕਿ ਸ਼ੂਟਿੰਗ ਹੈ। ਆਹੋ ਉਹਦੇ ਜ਼ਿਹਨ 'ਚ ਕਿ ਮੇਰਾ ਮੁਕਾਬਲਾ ਹੈ, ਠੀਕ ਹੈ ਜੀ। ਉਹਨੇ ਕਿਹਾ ਜੀ ਪਤਾ ਨਹੀਂ ਮੈਂ ਘਰ ਜਾਣਾ ਜਾਂ ਉਹਨੇ ਜਾਣਾ, ਤੇ ਕਹਿੰਦਾ ਮੇਰੇ ਬੱਚੇ ਤੇ ਇਸ ਲਈ ਰੋ ਰਹੇ ਨੇ। ਉਹ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤੇ ਮੈਂ ਬਿਲਕੁਲ ਸਾਰਾ ਕੁਝ ਹੀ ਸਮੇਟ ਲਿਆ। ਮੈਂ ਕਿਹਾ ਮੇਰੀ ਟਿਕਟ ਦਿਓ, ਮੈਂ ਪਾਕਿਸਤਾਨ ਜਾਣਾ, ਮੈਂ ਫਿਲਮ ਕਰ ਰਿਹਾ, ਮੈਂ ਤਬੂਚ ਤੇ ਵਾਪਸ ਨਹੀਂ ਜਾਣਾ। ਉਹ ਨਹੀਂ ਸਮਝਾਣੇ ਜੀ, ਉਹ ਪਰ ਉਹਨੂੰ ਟਰਾਂਸਲੇਟ ਕੀਤਾ ਕਿ ਦੱਸੀ ਗੱਲ ਉਹਨੂੰ, ਜਦੋਂ ਸਮਝ ਆਈ ਹੁਣ ਮੈਂ ਉਧਰ ਹੀ ਵੇਖ ਰਿਹਾ। ਉਹ ਫਿਰ ਉਹਨੇ ਆਪਣੀ ਬੀਵੀ ਨੂੰ ਦੱਸਿਆ ਤੇ ਉਹਦੀ ਬੀਵੀ ਹੱਸੀ ਹੈ, ਫਿਰ ਬੱਚੇ ਹੱਸੇ ਨੇ, ਉਹ ਫਿਰ ਸ਼ਾਗਿਰਦ ਉਹਦੇ ਰਿਲੈਕਸ ਹੋਏ ਨੇ, ਤੇ ਫਿਰ ਮੈਂ ਰਿਲੈਕਸ ਹੋਇਆ ਕਿ ਹੁਣ ਇਹਨੂੰ ਸਮਝ ਆ ਗਈ ਇਸ ਗੱਲ ਦੀ, ਠੀਕ ਹੈ ਜੀ। ਉਹ ਅੱਲਾ ਦਾ ਕਰ ਰਿਹਾ ਸ਼ੂਟਿੰਗ ਸ਼ੁਰੂ ਹੋਈ ਜੀ, ਤੇ ਫਿਰ ਵੀ ਮੈਂ ਉਹਦੇ ਕੋਲ ਡਰਾਂ, ਦੂਰ ਦੂਰ ਰਹਾਂ ਸ਼ਾਟ 'ਤੇ। ਉਹ ਸ਼ੂਟਿੰਗ ਦੌਰਾਨ ਕਿ ਉਹਨੂੰ ਮੈਂ ਮਾਰ ਰਿਹਾ ਸੀ, ਉਹਨੇ ਵਿਚਾਰੇ ਮੇਰੇ ਕੋਲ ਮਾਰ ਖਾ ਲਈ, ਤੇ ਲਾਸਟ 'ਚ ਕਿ ਉਹਨੇ ਥੱਲੇ ਡਿੱਗਣਾ ਤੇ ਮੈਂ ਕੁਸ਼ਤੀ ਵਿਨ ਕਰ ਜਾਣੀ। ਉਹਨੂੰ ਕਿਹਾ ਤੂੰ ਡਿੱਗਣਾ, ਉਹ ਕਹਿੰਦਾ ਮੈਂ ਕਦੀ ਜ਼ਿੰਦਗੀ ਡਿੱਗੇ ਨਹੀਂ, ਕਹਿੰਦਾ ਮੈਂ ਤਾਂ ਨਹੀਂ ਡਿੱਗਣਾ। ਤੁਹਾਨੂੰ ਉਹ ਨਾ ਡਿੱਗੇ ਥੱਲੇ ਤੇ ਮਤਲਬ ਉਹ ਸਾਰੇ ਕੰਮ ਕੰਪਲੀਟ ਹੀ ਨਹੀਂ ਹੁੰਦਾ, ਸੀਕੁਐਂਸ ਹੀ ਕੰਪਲੀਟ ਨਹੀਂ ਹੁੰਦਾ। ਉਹ ਫਿਰ ਟਰਾਂਸਲੇਟਰ ਆਇਆ, ਉਹਨੇ ਕਿਹਾ ਕਿਉਂ ਮੈਂ ਡਿੱਗਾ, ਕਹਿੰਦਾ ਮੈਂ ਕਦੀ ਜ਼ਿੰਦਗੀ ਡਿੱਗਿਆ ਨਹੀਂ। ਉਹ ਟਰਾਂਸਲੇਟਰ ਨੇ ਕਿਹਾ ਕਿ ਤੂੰ ਅਗਰ ਥੱਲੇ ਡਿੱਗ ਪਏਗਾ ਨਾ, ਤੇ ਇਹ ਜਿਹੜਾ ਮੁੰਡਾ ਹੈ ਨਾ, ਮੇਰੇ ਵੱਲ ਉਹਨੇ ਕਿਹਾ ਤੇ ਨਾਲ ਖੁਸ਼ਬੂ ਬੇਗਮ ਹੀਰੋ ਸਨ, ਕਹਿੰਦਾ ਇਹ ਮੁੰਡਾ ਤੇ ਇਹ ਕੁੜੀ ਇਹਨਾਂ ਦੋਵਾਂ ਦੀ ਸ਼ਾਦੀ ਹੋ ਜਾਏਗੀ। ਉਹਨੇ ਕਿਹਾ ਮੇਰੇ ਥੱਲੇ ਡਿੱਗਣ ਨਾਲ ਇਹਨਾਂ ਦੀ ਸ਼ਾਦੀ ਹੋ ਸਕਦੀ ਹੈ? ਉਹਨੇ ਕਿਹਾ ਹੋ ਗਈ, ਤੇ ਉਹ ਥੱਲੇ ਡਿੱਗ ਪਿਆ। शाबाश ये भी था किस्सा। कैसी गल है यार, नहीं लेकिन मैंने बड़ा अल्लाह की कसम चंगा लगा। मैं कहा यार देखो नू ये इंसानियत इंसानियत के यार चल मेरे डिगन अगर एक शादी हो सकती है तो मैंने डिगन च की अर्ज। ਇਨਸਾਨੀਅਤ ਨਹੀਂ, ਉਹਨੇ ਤੁਹਾਡੇ ਕੋਲ ਬਦਲਾ ਲੈਣਾ ਸੀ। ਉਹਨੇ ਕਿਹਾ ਜੇ ਇਹਦੇ ਨਾਲ ਵਿਆਹ ਹੋ ਗਿਆ ਨਾ, ਮੇਰੇ ਸਾਰੇ ਬਦਲੇ ਲਏਗੀ, ਡਿੱਗ ਪੋ ਦੇ ਨਾਲ। ਇਹ ਦੱਸੇ ਇਹਨੂੰ। ਭਾਜੀ ਬਹੁਤ ਸ਼ੁਕਰੀਆ। ਤੁਸੀਂ ਹੁਣ ਫੈਸਲਾਬਾਦ ਜਿਹੜਾ ਨਾਜ਼ਰੀਨ ਨੇ ਮੇਰੇ ਫੈਸਲਾਬਾਦ ਨੇ, ਇਸ ਤੋਂ ਮੇਰੇ ਕਾਬੂ ਰੋਜ਼ ਮੈਂ ਇਹਨਾਂ ਨੂੰ ਫੜ ਲੈਣਾ इंशाल्लाह मुलाकात होती रहेगी। ਤੇ ਬਸ ਉਹ ਜਿਹੜਾ ਨਾ ਉਹ ਸ਼ਰਤ ਤੁਸੀਂ ਯਾਦ ਰੱਖਣੀ ਹੈ, ਮੈਨੂੰ ਯਾਦ ਹੈ 100 ਕੇ ਤੇ ਗੱਡੀ ਤੁਹਾਡੇ ਸਾਹਮਣੇ ਗੱਡੀ ਨਹੀਂ ਆਏ, ਗੱਡੀ ਮਿਲੀਅਨ ਤੇ। ਨਹੀਂ ਬਸ ਮੈਂ ਤੈਨੂੰ ਇੰਸ਼ਾਅੱਲਾ ਇੱਕ ਦੇ ਡਰਾਮਾ ਕਰਨ ਭੇਜਣਾ ਬਾਹਰ, ਤੂੰ ਖੈਰ ਨਾ ਕਰਕੇ ਆ। ਭਾਜੀ ਕਿਹੜੀ ਜਗ੍ਹਾ ਖੈਰ ਨਾ ਕਰਕੇ ਕਿਧਰ ਵੀ ਚੱਲ ਜੇ। ਨਹੀਂ ਇਹਨੂੰ ਨਹੀਂ ਭੇਜਣਾ, ਇਹਦੇ ਨਾਲ ਬਹੁਤ ਡਰਾਮੇ ਹੁੰਦੇ ਨੇ। ਅੱਛਾ ਨਹੀਂ 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 ਇਹ ਕਿਉਂਕਿ ਖੈਰ ਨਾ ਕਰਕੇ ਆ। ਉਹ ਅਗਲੀ ਗੱਲ ਉਹਨਾਂ ਨੇ ਨਹੀਂ ਨਾ ਦੱਸਣੀ, ਮੈਂ ਤਦੀ ਤੇ ਰੋਕਤਾ ਪਹਿਲੇ। ਸਾਡੇ ਬੜੇ ਮਸ਼ਹੂਰ ਫਨਕਾਰ ਗਏ ਸਨ ਲੰਦਨ, ਤੇ ਉਹ ਉਹਨਾਂ ਨੇ ਕੀ ਕੀਤਾ, ਪਾਣੀ ਦਾ ਟੱਬ ਭਰ ਕੇ ਨਾ ਵਿੱਚ, ਤੇ ਆ ਬਾਹਰ ਬਹਿ ਕੇ ਨਹਾਉਣ ਲੱਗ ਪਏ ਡੱਬੇ ਪਾ ਕੇ। ਥੱਲੇ ਜਦੋਂ ਅੰਗਰੇਜ਼ਾਂ ਦੇ ਘਰ ਪਾਣੀ ਗਿਆ, ਉਹਨਾਂ ਨੇ ਪੁਲਿਸ ਸੱਦ ਲਈ। ਉਹਨੂੰ ਵਿਚਾਰੇ ਨੂੰ ਨਹੀਂ ਸੀ ਪਤਾ ਕਿ ਟੱਬ ਦੇ ਅੰਦਰ ਬਹਿ ਕੇ ਨਹਾਉਣਾ। ਉਹ ਜਿਹੜਾ ਟੱਬ ਭਰ ਲਿਆ ਤੇ ਆ ਡੱਬੇ ਪਾ ਕੇ ਬਾਹਰ ਟੱਬ ਜਿਹੜਾ ਨਹਾਉਣ ਨਹਾਉਣ ਵਾਲਾ, ਵਾਲਾ ਉਹਦੇ ਚ ਬਾਹਰ ਤੇ ਬਾਹਰ ਬਹਿ ਕੇ ਨਹਾ ਲਿਆ। ਉਹਨੇ ਕਿਹਾ ਏਡਾ ਵੱਡਾ ਟੱਪ ਯਾਰ, ਡੁੱਲੇ ਡੁੱਲੇ ਡਾਓ। ਵੀ ਅੱਲਾ ਸ਼ਾਇਦ ਕਿ ਇੱਕ ਉੱਥੇ ਲੰਦਨ ਹੁੰਦੇ ਸਨ ਵਿਚਾਰੇ, ਨਬੀਨੇ ਸਨ, ਪ੍ਰੋਡਿਊਸਰ ਸਨ, ਉਹ ਵੀ ਰਜ਼ਾਕ ਸਾਹਿਬ ਉਹਨਾਂ ਦਾ ਨਾਂ ਸੀ। ਵੀ ਯਕੀਨ ਨਹੀਂ ਸੀ ਆਉਂਦਾ ਕਿ ਨਬੀਨੇ ਕਿ ਮੈਂ ਉਹਨਾਂ ਦੇ ਘਰ ਆ, ਤੇ ਮੈਂ ਕਿਹਾ ਰਜ਼ਾਕ ਸਾਹਿਬ, ਕਹਿੰਦਾ ਤੁਸੀਂ ਉਤਲੇ ਕਮਰੇ ਠਹਿਰੋ, ਮੈਂ ਉਤਲੇ ਕਮਰੇ। ਮੈਂ ਕਿਹਾ ਰਜ਼ਾਕ ਸਾਹਿਬ ਗਰਮ ਪਾਣੀ ਨਹੀਂ ਆ ਰਿਹਾ, ਇਹ ਨਾਲ ਤੁਸੀਂ ਇੰਜ ਕਰਕੇ ਵੇਖੋ ਨਾ, ਵਾਲ ਲੱਗਾ, ਵਾਲ ਖੋਲੋ ਨਾ, ਗਰਮ ਪਾਣੀ ਆ ਜਾਏਗਾ। ਤੇ ਮੈਨੂੰ ਵਾਲ ਨਾ, ਮੈਂ ਕਿਹਾ ਬਾਹਰ ਰਜ਼ਾਕ ਸਾਹਿਬ ਨਹੀਂ ਲੱਭ ਰਿਹਾ, ਇੱਕ ਮਿੰਟ। ਤੇ ਟਕ 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 ਇਹ ਰਜ਼ਾਕ ਸਾਹਿਬ ਉੱਥੇ ਆ ਰਹੇ, ਇਹ ਸਾਹਮਣੇ ਵਾਲ ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਇਹ ਖੋਲ ਕੇ ਇਹ ਵੇਖੋ ਪਾਣੀ ਗਰਮ ਆ ਗਿਆ। ਮੈਂ ਕਿਹਾ ਆ ਗਿਆ। ਇੱਕ ਬੰਦੇ ਨੇ ਕਹਿੰਦਾ ਮੈਂ ਫੋਨ ਕਰਨਾ, ਇਹ ਤੁਸੀਂ ਘਰੋਂ ਬਾਹਰ ਨਿਕਲੋ ਨਾ, ਤੇ 3 ਦੁਕਾਨਾਂ ਛੱਡ ਕੇ ਉਹਦੇ ਬਾਹਰ ਬੂਥ ਲੱਗਾ, ਉੱਥੇ ਫੋਨ ਕਰਕੇ ਆ। ਅੱਛਾ ਜੀ ਬੰਦਾ ਆਬਦ ਕਸ਼ਮੀਰੀ ਸਾਹਿਬ, ਉਹ ਗਏ ਨੇ, ਉਹ ਵਾਪਸ ਆ ਗਏ ਨੇ, ਕਹਿੰਦੇ ਉਹ ਰਜ਼ਾਕ ਵੈਸੇ ਵਾਕਈ ਨਬੀਨਾ ਹੈਗਾ। ਮੈਂ ਕਿਉਂ, ਕਹਿੰਦਾ ਉੱਥੇ ਬੂਥ ਹੀ ਨਹੀਂ ਹੈਗਾ। ਉਹ ਕਹਿੰਦਾ ਰਜ਼ਾਕ ਉੱਥੇ ਬੂਥ ਹੀ ਨਹੀਂ ਹੈਗਾ। ਕਹਿੰਦਾ ਕੌਣ ਕਹਿੰਦਾ ਉੱਥੇ ਬੂਥ ਨਹੀਂ ਹੈਗਾ? ਕਹਿੰਦਾ ਮੈਂ ਉੱਥੇ ਗਿਆ, ਉੱਥੇ ਬੂਥ ਹੀ ਨਹੀਂ ਹੈਗਾ। ਕਹਿੰਦਾ ਆਓ ਮੇਰੇ ਨਾਲ, ਬੂਥ ਕਿਉਂ ਨਹੀਂ ਹੈਗਾ? ਤੇ ਅੱਗੇ ਰਜ਼ਾਕ ਸਾਹਿਬ ਟਕ 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 ਜਾ ਰਹੇ ਨੇ, ਕਹਿੰਦੇ ਇਹ ਇੱਥੇ ਬੂਥ ਹੈਗਾ। ਉਹਨੇ ਕਿਹਾ ਇੱਥੇ ਬੂਥ ਨਹੀਂ ਹੈਗਾ। ਹੈਂ? ਦੁਕਾਨਦਾਰ ਨੂੰ ਕਹਿੰਦਾ ਉਹ ਇੱਥੇ ਬੂਥ ਸੀ। ਉਹ ਕਹਿੰਦੇ ਜੀ ਰਾਤੀ ਪੁੱਟ ਕੇ ਲੈ ਗਏ ਨੇ। ਬੂਥ ਆਇਆ ਸੀ, ਕਹਿੰਦਾ ਰਾਤੀ ਪੁੱਟ ਕੇ ਲੈ ਗਏ ਨੇ। ਤੇ ਖੁਦਾ ਦੀ ਕਸਮ ਗੱਡੀ ਦੇ ਫਰੰਟ ਤੇ ਬੈਠਾ ਹੁੰਦਾ ਸੀ, ਤੇ ਡਰਾਈਵਰ ਨੂੰ ਦੱਸਿਆ ਇੱਥੋਂ ਲੈਫਟ ਲੈ, ਇਹ ਰੋਡ ਬੋਟ ਕੋ ਆ ਰਿਹਾ ਨਬੀਨਾ ਨਬੀਨਾ। ਤੇ ਖੁਦਾ ਦੀ ਕਸਮ ਮੈਨੂੰ ਯਕੀਨ ਨਹੀਂ ਸੀ ਆਉਂਦਾ। ਮੈਂ ਕਿਹਾ ਯਾਰ ਅੱਲਾ ਕਿਤੇ ਫੰਬਲ ਨਾ ਕਰ ਦੇ, ਕਿਤੇ ਮਰਵਾ ਨਾ ਦੇਵੇ। ਫਰੰਟ ਤੇ ਹੀ ਬੈਠਾ ਹੁੰਦਾ, ਕਬੇ ਲੈ ਤੋਂ ਇੱਥੇ ਯੂਟਰ ਲੈ, ਇੱਧਰ ਲੈ ਲੈ, ਇੱਧਰ ਲੈ ਲੈ, ਲੇਕਿਨ ਪਰਫੈਕਟ ਲੈ। ਵਾਹ ਵਾਹ ਵਾਹ, ਕੀ ਬਾਤ। ਓਏ ਹੋਏ ਹੋਏ ਭਾਜੀ, ਦੁਨੀਆ ਭਾਜੀ ਹੁਣ ਫੈਸਲ ਦਾ ਜਿਹੜਾ ਨਾ ਸਿਸਟਮ, ਹਾਂਜੀ ਉਹ ਤੁਸੀਂ ਇਹਨੂੰ ਜ਼ਰਾ ਰੱਖਣਾ। ਨਹੀਂ ਸਰਦਾਰ ਸਾਹਿਬ ਮੈਂ ਨਹੀਂ ਲੈਣਾ, ਬਸ ਤੁਸੀਂ ਆਪਣਾ ਗੱਡੀ ਵਾਲਾ ਵਾਦਾ ਪੂਰਾ ਰੱਖਣਾ। ਮੇਰੇ ਵੱਡੇ ਹੋ, ਮੈਨੂੰ ਉਹ ਕੀਤਾ ਕਿਦੋਂ ਉਹਨਾਂ ਨੇ, ਕਰਨਗੇ ਤੇ ਪੂਰਾ ਰੱਖਣਗੇ। ਇਹਨਾਂ ਨੇ ਕੀਤਾ ਵਾਦਾ ਯਾਰ, ਮੇਰੇ ਵੱਡੇ ਮੇਰੇ ਨਾਲ ਉਹ ਵੀ ਉਹਨਾਂ ਨੇ ਗੱਡੀ ਦਾ ਨਹੀਂ ਕੀਤਾ। ਉਹਨਾਂ ਨੇ ਮੈਨੂੰ ਕਿਹਾ ਜੀ ਜਾਨੀ ਸਾਹਿਬ ਜੋ ਤੁਸੀਂ ਕਹੋਗੇ ਉਹ ਮੈਂ ਸੋਚ ਲਾਂਗਾ, ਜੋ ਮਰਜ਼ੀ। ਮੈਨੂੰ ਵੀ ਇੰਜ ਹੀ ਕਿਹਾ, ਮੈਂ ਇਹਨਾਂ ਨੂੰ ਗੱਡੀ ਦਾ ਨਹੀਂ ਤੈਨੂੰ ਨਹੀਂ ਕਿਹਾ, ਤੂੰ 100 ਕੇ ਕਿੱਥੋਂ ਕਰਾਉਣੇ ਪੂਰੇ। ਨਾ ਹੁਣ ਈਦ ਤੱਕ ਮੇਰੀ ਧੋਣ ਲਾ ਦੇਣਾ। ਲਿਆਓ ਜੀ ਤਲਵਾਰ, ਬਿਸਮਿਲ੍ਲਾ। ਨਹੀਂ 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 ਠਹਿਰ ਜਾਓ। ਲਓ ਜੀ ਇਹ ਸਾਰੇ ਸੁਣਦੇ ਨੇ। ਹਾਂਜੀ ਐਸ ਈਦ ਤੱਕ
29 ਦਿਨ 28 27 ਦਿਨ ਬਾਅਦ ਠੀਕ ਹੈ 27 ਦਿਨ ਬਾਅਦ ਸਰਦਾਰ ਸਾਹਿਬ ਦਾ 100 ਕੇ ਹੋ ਜੇ ਠੀਕ ਹੈ ਤੁਹਾਨੂੰ ਮਹਿਰਾਨ ਗੱਡੀ ਮੈਂ ਲੈ ਕੇ ਦਿਆਂਗਾ ਅਰੇ ਜ਼ਿੰਦਾ ਅਗਰ ਨਾ ਹੋਇਆ ਤੇ ਫਿਰ ਤੁਸੀਂ ਆਪਣੀ ਗੱਡੀ ਥੱਲੇ ਇਹਨੂੰ ਦਿਓਗੇ ਨਹੀਂ ਨਹੀਂ ਅਗਰ ਨਾ ਹੋਇਆ ਤੇ ਫਿਰ ਤੁਸੀਂ ਨਾ ਲੈ ਕੇ ਦੇਖੋ ਲੇਕਿਨ ਮੇਰੀ ਨਹੀਂ ਲੈ ਇਹ ਕਿਹੜੀ ਸ਼ਰਤ ਹੁੰਦੀ ਹੈ ਨਹੀਂ ਹੁਣ ਉਸਤਾਦ ਜੀ ਮੇਰੀ ਕੈਪੈਸਿਟੀ ਵੇਖ ਕੇ ਤੂੰ ਫਿਰ ਗੱਲ ਕੋ ਕੀਤੀ ਚਲੋ ਮੈਂ ਤੁਹਾਨੂੰ 버ਗਰ ਖਵਾ ਦੂੰਗਾ ਬਹੁਤ ਅੱਛੇ ਆਹ ਕੋਈ ਏਡਾ ਫਰਕ ਤੇ ਨਹੀਂ ਗੱਡੀ ਤੇ 버ਗਰ 버ਗਰ ਦਾ ਕੀ ਫਰਕ ਉਸ ਰੁਪਈਆਂ ਦਾ ਹੀ ਫਰਕ ਆ ਉਹਦੇ ਪਈਏ ਹੁੰਦੇ ਇਹਦੇ ਪਈਏ ਨਹੀਂ ਹੁੰਦੇ ਨਹੀਂ ਚਲੋ ਪੀਜ਼ਾ ਖਾ ਲੈਣਾ ਆ ਦੇ ਪੀਜ਼ਾ ਖਾ ਲੈਣਾ ਹਾਂ ਅੱਜ ਮੈਨੂੰ ਮਿਲ ਗਿਆ ਪੀਜ਼ਾ ਦੁਬਈ ਦਾ ਆਹੋ ਓਹੋ ਮੈਂ ਤੁਹਾਨੂੰ ਸੱਚੀ ਮੁੱਚੀ ਕਹਿ ਰਿਹਾ ਮੈਂ ਤੁਹਾਨੂੰ ਚਲੋ ਖਾਣਾ ਅੱਛੇ ਜਿਹੇ ਹੋਟਲ 'ਚ ਖਾਣਾ ਤੇ ਜੇ ਹੋ ਗਏ ਤੇ ਅਸੀਂ ਤੈਨੂੰ ਗੱਡੀ ਲੈ ਕੇ ਦੇਵਾਂਗੇ ਗੱਡੀ ਲੈ ਕੇ ਦੇਣੀ ਤੇ ਨਾ ਇਹਦੇ ਤੂੰ ਸਾਨੂੰ ਪੀਜ਼ਾ ਖਵਾਏਂਗਾ ਪੀਜ਼ਾ ਖਾਣਾ ਖਾ ਲੈਣਾ ਯਾਨੀ ਅਸੀਂ ਤੈਨੂੰ ਕਮ ਅਜ਼ ਕਮ ਵੀ ਤੇ 4-5 ਲੱਖ ਦੀ ਗੱਡੀ ਲੈ ਕੇ ਦਈਏ 4-5 ਲੱਖ ਦੀ ਕਮ ਅਜ਼ ਕਮ ਹੀ ਸੈਕੰਡ ਹੈਂਡ ਲੈ ਦੇਣਾ ਆਹੋ 4-5 ਲੱਖ ਦੀ ਗੱਡੀ ਲੈ ਕੇ ਦਈਏ ਨਾ ਹੋਇਆ ਤੇ ਤੂੰ ਸਾਨੂੰ 250-300 ਦਾ ਪੀਜ਼ਾ ਖਵਾਏਂਗਾ ਹਾਂ 500-700 ਦਾ 1000 ਦਾ ਖਵਾ ਦੇਗਾ 2 ਤੋਂ 2.5 ਦਾ ਹੋਣਾ ਜੀ 2 ਤੋਂ 2.5 ਦਾ ਪੀਜ਼ਾ ਖਵਾ ਦੇਗਾ ਨਹੀਂ ਤੇ ਅਸੀਂ 5 ਲੱਖ ਦੀ ਗੱਡੀ ਲੈ ਕੇ ਦੇਵਾਂਗੇ ਉੱਥੇ ਕੋਈ ਫਰਕ ਤੇ ਨਹੀਂ ਹੈਗਾ ਕੋਈ ਫਰਕ ਨਹੀਂ ਮੈਂ ਵਾਰੇ ਦਾ ਸੌਦਾ ਵਾ, ਏਡੀ ਅੱਛੀ ਡੀਲ ਹੈ ਫੌਰੀ ਕਰ ਲਓ ਹੈ ਨਾ ਫੌਰੀ ਡੀਲ ਠੀਕ ਹੈ ਜੀ ਡਨ ਜੀ ਡਨ ਹੋ ਗਿਆ ਡਨ ਡਨ 100 ਕੇ ਕਰਨੇ ਇਨਸ਼ਾਅੱਲਾ ਤਾਲਾ ਹਾਂ ਈਦ ਤੱਕ ਸਾਡੇ ਵੀ ਪੇਟ ਦਾ ਖਿਆਲ ਰੱਖਣਾ 2.5 ਦੀ ਰੋਟੀ ਉਹਨੇ ਕਹੀ ਹੈ ਉਹਦੀ ਗੱਡੀ ਦਾ ਇਹ ਨਾ ਸੋਚੀ ਜਾਣਾ ਕਿਉਂਕਿ ਪਹਿਲੇ ਪੇਟ ਪੂਜਾ ਬਾਅਦ ਚ ਗੱਡੀਆਂ ਹੋਏਗਾ 100 ਕੇ ਹੋਏਗਾ ਅੱਲਾ ਬਿਹਤਰ ਕਰੇ ਅੱਲਾ ਬਿਹਤਰ ਕਰੇ ਔਰ ਵੱਡੀ ਨੂੰ ਤੇ ਇਨਸ਼ਾਅੱਲਾ ਰੋਟੀ ਇਧਰੋਂ ਵੀ ਮੇਰੇ ਵੱਲੋਂ ਵੀ ਠੀਕ ਹੈ ਨਾ ਹਰ ਪਾਸੇ ਰੋਟੀ ਗੱਲ ਨਹੀਂ ਸਮਝ ਰਿਹਾ ਵੱਡੀ ਤੇ ਮੈਂ ਤੈਨੂੰ ਮਟਨ ਖਵਾਵਾਂਗਾ ਮਟਨ ਪਾਵੇ ਮਗਜ਼ ਮਟਨ ਹਰ ਸ਼ੈ ਮਛਲੀ ਭਾਜੀ ਜਾਣ ਲੱਗੇ ਸ਼ਾਪਰ ਚ ਵੀ ਅੱਛਾ ਭਾਜੀ ਇਹ ਤਾਂ ਦੱਸੋ ਨਾ ਮੈਨੂੰ ਉਹ ਜੋ ਤੇ ਕੁਰਬਾਨੀ ਤੇ ਦੇਣੀ ਉਹ ਇੱਕ ਮਿੰਟ ਹੈ ਯਾਰ ਮੈਨੂੰ ਗੱਲ ਜ਼ੇਨ ਚ ਆ ਗਈ ਰਾਤੀ ਇੱਕ ਬੰਦੇ ਨੇ ਨਾ ਮੈਨੂੰ ਗੱਲ ਸੁਣਾਈ ਉਹਨੇ ਕਿਹਾ ਜੀ ਜਿਹੜਾ ਇਹ ਸੋਹਣੀ ਤੇ ਸੀ ਨਾ ਮਹੀਂਵਾਲ ਹਾਂ ਜਿਹੜਾ ਮਹੀਂਵਾਲ ਸੀ ਨਾ ਸ਼ਹਜ਼ਾਦਾ ਸੀ ਹਾਂ ਸ਼ਹਜ਼ਾਦਾ ਉਹਨੇ ਮੈਨੂੰ ਦੱਸਿਆ ਉਹਨੇ ਕਿਹਾ ਜੀ ਇਹ ਸ਼ਹਜ਼ਾਦਾ ਸੀ ਇਹ ਕਿਤੇ ਰਹਿ ਗਿਆ ਸੋਹਣੀ ਤੇ ਇਹ ਰੋਜ਼ ਜਿੰਨੇ ਸੋਹਣੀ ਦਾ ਪਿਓ ਘੜੇ ਬਣਾਉਂਦਾ ਸੀ ਨਾ ਇਹ ਘੜੇ ਖਰੀਦ ਲੈਂਦਾ ਸੀ ਹਾਂ ਖਰੀਦ ਕੇ ਤੇ ਘੜੇ ਤੋੜੀ ਜਾਂਦਾ ਸਿੱਟੀ ਜਾਂਦਾ ਸੀ ਜਾਂਦਾ ਸੋਹਣੀ ਨੂੰ ਵੇਖਣ ਸੀ ਜੀ ਇੱਕ ਟਾਈਮ ਐਸਾ ਆ ਗਿਆ ਉਹਨੇ ਆਪਣੀ ਸਾਰਾ ਕੁਝ ਸ਼ਹਜ਼ਾਦੇ ਨੇ ਵੇਚ-ਬੂਝ ਕੇ ਤੇ ਘੜੇ ਖਰੀਦ ਕੇ ਤੇ ਮਾੜਾ ਗਰੀਬ ਹੋ ਗਿਆ ਫਿਰ ਉਹ ਅੱਗੋਂ ਸੋਹਣੀ ਨੂੰ ਵੀ ਉਨੀ ਦੇਰ ਚ ਸਾਰਾ ਹਿਸਾਬ ਹੋ ਗਿਆ ਫਿਰ ਸੋਹਣੀ ਘੜੇ ਤੇ ਤਰ ਕੇ ਜਾਂਦੀ ਸੀ ਬਿਲਕੁਲ ਸਹੀ ਭਾਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਐਡਾ ਘੜਾ ਜਾਂ ਐਡਾ ਘੜਾ ਉਹਦੇ ਉੱਤੇ ਇੱਕ ਔਰਤ ਕਿੱਦਾਂ ਉਹਨੂੰ ਫੜ ਕੇ ਬਹਿ ਕੇ ਤਰ ਕੇ ਜਾਂਦੀ ਸੀ ਔਰ ਉਹ ਕਿਉਂ ਨਹੀਂ ਸੀ ਆਉਂਦਾ ਇਹ ਰੰਨਾ ਚੰਚਲ ਹਾਰੀਆਂ ਚੰਚਲ ਕੰਮ ਕਰੇਨ ਇਹ ਰੰਨਾ ਚੰਚਲ ਹਾਰੀਆਂ ਚੰਚਲ ਕੰਮ ਕਰੇਨ ਦਿਨੇ ਡਰਨ ਪਾਣੀ ਕੋ ਰਾਤੀ ਨਦੀਆਂ ਚਰੇਨ ਜੀ ਕਹਿ ਗਏ ਨਾ ਬਜ਼ੁਰਗ ਕਹਿ ਗਏ ਨੇ, ਠੀਕ ਹੈ ਜੀ ਤੇ ਉਹ ਕੜਾਈ ਸੀ ਕਿ ਜਿਹੜੇ ਪੇੜ ਥੱਲੇ ਰੱਖਿਆ ਜੀ ਕਰਕੇ ਤੇ ਤਰ ਕੇ ਜਾਂਦੇ ਸਨ ਇਹ ਮਤਲਬ ਟਾਈਟੈਨਿਕ ਸਾਡੀ ਇਸ ਸੋਹਣੀ ਮੇਵਲ ਦੀ ਕਾਪੀ ਹੈਗੀ ਚਲੋ ਭਾਜੀ ਕਿਸ ਦਿਨ ਆਪਾਂ ਆਸ਼ਕਾਂ ਦੇ ਬਾਰੇ ਚ ਗੱਲ ਕਰਾਂਗੇ ਨਹੀਂ ਆਸ਼ਕਾਂ ਦੇ ਵੇਖੋ ਕਿਉਂਕਿ ਇਹਨਾਂ ਦੀਆਂ ਬੜੀਆਂ ਸਟੋਰੀਆਂ ਨੇ ਅੱਲਾ ਦਾ ਕਰਮ ਤੁਹਾਡੇ ਤੇ ਆ ਹੀਰ ਮਜਨੂ ਲੈਲਾ ਮਹੀਵਾਲ ਕਰੇ ਕਿ ਜਿੰਨੇ ਆਸ਼ਿਕ ਹੋਏ ਨੇ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਲਹਿੰਦੇ ਪੰਜਾਬ 'ਚ ਅਸੀਂ ਰਹਿ ਰਹੇ ਹਾਂ ਤੇ ਸਾਡੇ ਲਹਿੰਦੇ ਪੰਜਾਬ 'ਚ ਕਿੰਨੇ ਆਸ਼ਿਕ ਹੋਏ ਨੇ ਸੋਹਣੀ ਮੇਵਾਲ ਆਪਣਾ ਹੀਰ ਰਾਂਝਾ ਮੈਂ ਹਾਂਜੀ ਤੁਸੀਂ ਜੱਟ ਮਿਰਜ਼ਾ ਹਾਂ ਸਾਰੇ ਇੱਥੇ ਹੋਏ ਨੇ ਠੀਕ ਹੈ ਜੀ ਲੈਲਾ ਮਜਨੂ ਉੱਥੇ ਹੋਏ ਨੇ ਅਰਬ 'ਚ ਹਾਂ ਸੱਸੀ ਪੁੰਨੂ ਹੋਏ ਨੇ ਸਿੰਧ 'ਚ ਅੱਛਾ ਹਾਂ ਸਿੰਧ 'ਚ ਠੀਕ ਹੈ ਜੀ ਤੇ ਇਹ ਆਸ਼ਿਕ ਜ਼ਿਆਦਾਤਰ ਸਾਡੇ ਹੀ ਇੱਥੇ ਹੋਏ ਆਰਫ ਮਿੱਠਾ ਦਿੱਤੂ ਅਵੈਸ ਭਾਈ ਖਾਲਦ ਵੀ ਆਸ਼ਕ ਨੇ ਇੱਥੇ ਦੇ ਤੇ ਇਸ ਤਰ੍ਹਾਂ ਤੇਰਾ ਅੱਬਾ ਵੀ ਆਸ਼ਿਕ ਸੀ ਉਹ ਵੀ ਮੇਰੇ ਅੱਬੂ ਵੀ ਬਰਤਨ ਤੋੜਦੇ ਹੁੰਦੇ ਸੀ ਘਰ ਦੇ ਜਿਵੇਂ ਉਹ ਘੜੇ ਤੋੜਦਾ ਸੀ ਨਾ ਮੇਰੇ ਕਿਉਂ ਤੇਰੇ ਅੱਬੂ ਬਰਤਨ ਕਿਉਂ ਤੋੜਦੇ ਸੀ ਪਤਾ ਨਹੀਂ ਹੈ ਮੈਨੂੰ ਨਹੀਂ ਪਤਾ ਉਹ ਉਹਨਾਂ ਦਾ ਮਸਲਾ ਮੈਂ ਉਹਨਾਂ ਦੇ ਮਸਲਿਆਂ 'ਚ ਇਹ ਕਿੰਨੀ ਜਦੋਂ ਮਤਲਬ ਤੁਸੀਂ ਛੋਟੇ ਛੋਟੇ ਹੁੰਦੇ ਸੀ ਹਾਂਜੀ ਮੈਂ ਜਦੋਂ ਛੋਟਾ ਜਿਹਾ ਹੁੰਦਾ ਸੀ ਨਾ ਉਦੋਂ ਬਰਤਨ ਤੋੜ ਦਿੰਦੇ ਉਹ ਬਰਤਨਾਂ ਚੋਂ ਖਾਤ ਖੂਤ ਫੜ ਲੈਂਦੇ ਹੋਣੇ ਪਏ ਇਹ ਮੇਰੇ ਉਤਰ ਗੁਜਰਾਤ ਨੇ ਵੀ ਕੋਈ ਤਰ ਕੇ ਸੋਹਣੀ ਫੈਮਿਲੀ ਦਾ ਹੋ ਸਕਦਾ ਕੋਈ ਕਿੱਸਾ ਯਾਦ ਕਰਕੇ ਭਾਂਡੇ ਪਾਉਂਦੇ ਨੇ ਆਹੋ ਆਹ ਸਹੀ ਗੱਲ ਲਓ ਜੀ ਨਾਜ਼ਰੀਨ ਕਿਸੇ ਦਿਨ ਨਾ ਅਸੀਂ ਸਪੈਸ਼ਲ ਸਾਡੇ ਜਿਹੜੇ ਕਿਉਂਕਿ ਜਿਹੜੇ ਪੰਜਾਬੀ ਚ ਪ੍ਰੋਗਰਾਮ ਜਿੰਨੇ ਵੀ ਹੋਣ ਨਾ ਜਿਹੜੇ ਪਾਕਿਸਤਾਨੀ ਯੂਟਿਊਬਰਸ ਹੋ ਗਏ ਜਾਂ ਆਰਟਿਸਟ ਹੋ ਗਏ ਜਿਹੜੇ ਪੰਜਾਬੀ ਚ ਪ੍ਰੋਗਰਾਮ ਕਰਦੇ ਨੇ ਉਹਨਾਂ ਨੂੰ ਚੜ੍ਹਦੇ ਪੰਜਾਬ ਚੋਂ ਬੜੀ ਭੰਬਤ ਮਿਲਦੀ ਹੈ ਤਾਂ ਸਾਡੇ ਤੁਹਾਡੇ ਵੀ ਚੈਨਲ 'ਚ ਬਹੁਤ ਹਾਲਾਂਕਿ ਕਿਥੇ ਨਵੇਂ ਆਸ਼ਕ ਵੀ ਦਰਿਆਫਤ ਹੋਏ ਨੇ ਰੱਤੀ ਰੱਤਾ ਮਾਈ ਰੱਤੀ ਬਾਬਾ ਰੱਤਾ ਤੇ ਅਸੀਂ ਕਿਸ ਦਿਨ ਉੱਥੇ ਵੀ ਵਿਜ਼ਿਟ ਕਰਨਾ ਜਾ ਕੇ ਇੱਥੇ ਆਪਣੇ ਫੈਸਲਾਬਾਦ 'ਚ ਹੀ ਹੋਏ ਨੇ ਵੀ ਨਹੀਂ ਹਾਲੇ ਹੈ ਨੇ ਹਾਂ ਉਹਨਾਂ ਦਾ ਦਰਬਾਰ ਹੈ ਮਾਈ ਰੱਤੀ ਰੱਤੇ ਦਾ ਅੱਛਾ ਅੱਜ ਬਿਲਕੁਲ ਹੈ ਮੇਰੇ ਖਿਆਲ ਸਤਿਆਣਾ ਰੋਡ ਦੇ ਉੱਤੇ ਹੀ ਹੈ ਤੇ ਉਹ ਵੀ ਆਸ਼ਕ ਹੋਏ ਲਵਰ ਸੀ ਉਹ ਲਵਰ ਸੰਦ ਹੋਏ ਰਤੀ ਰਤਾ ਮਾਈ ਰੱਤੀ ਬਾਬਾ ਰੱਤਾ ਰਮਈਆ ਰਤੀ ਰਤਾ ਰੱਤੀ ਬਤਾ ਜੜ੍ਹਾਂ ਵਾਲੇ ਰੋਡ ਤੇ ਜੜ੍ਹਾਂ ਵਾਲੇ ਰੋਡ ਤੇ ਕਿਸ ਦਿਨ ਨਹੀਂ ਮੈਂ ਕਹਿਣ ਲੱਗਾ ਸੀ ਭਾਜੀ ਕਿਸ ਦਿਨ ਆਪਾਂ ਸਿਰਫ ਚੜ੍ਹਦੇ ਪੰਜਾਬ ਦੀਆਂ ਗੱਲਾਂ ਕਰਾਂਗੇ ਬਿਲਕੁਲ ਚੜ੍ਹਦੇ ਕਿਉਂਕਿ ਸਾਨੂੰ ਬਹੁਤ ਪਿਆਰ ਕਰਦੇ ਮੈਂ ਕਹਿੰਦਾ ਕਿ ਚੜ੍ਹਦੇ ਪੰਜਾਬ ਦੀਆਂ ਇੰਨੀਆਂ ਅੱਛੀਆਂ ਗੱਲਾਂ ਨੇ ਚੜ੍ਹਦੇ ਪੰਜਾਬ ਦੀਆਂ ਲਹਿੰਦੇ ਪੰਜਾਬ ਤੁਸੀਂ ਉੱਥੇ ਕਿਹੜੇ ਕਿਹੜੇ ਸ਼ਹਿਰ ਗਏ ਹੋ ਨਹੀਂ ਮੈਂ ਇੱਕ ਫਿਲਮ ਦੀ ਸ਼ੂਟਿੰਗ ਲਈ ਗਿਆ ਸੀ ਮੈਂ ਅੰਮ੍ਰਿਤਸਰ ਗਿਆ ਸੀ ਹਾਂ ਠੀਕ ਹੈ ਜੀ ਫਿਰ ਮੈਂ ਉੱਥੇ ਗੋਲਡਨ ਟੈਂਪਲ ਗਿਆ
ਉਹ ਕੀ ਹੈ 골ਡਨ ਟੈਂਪਲ? ਗੋਲਡਨ ਟੈਂਪਲ ਜਿੱਥੇ ਆਪਣਾ ਮੀਆਂ ਮੀਰ ਸਰਕਾਰ ਨੇ ਅੱਛਾ ਨੀਂਹ ਰੱਖੀ, ਜਿੱਥੇ ਪਵਿੱਤਰ ਜਲ ਪੀਤਾ ਜਾਂਦਾ ਹੈ, ਗੋਲਡਨ ਟੈਂਪਲ ਉਹ ਜਗ੍ਹਾ ਹੈ, ਠੀਕ ਹੈ ਜੀ। ਉਹਦੇ ਨਾਲ ਹੀ ਫਿਰ ਉਹ ਜਗ੍ਹਾ ਮੈਨੂੰ ਦਿਖਾਈ। ਮੈਂ ਬੜਾ ਮਸ਼ਹੂਰ ਹਾਂ ਉਹਨਾਂ ਦਾ, ਆਪਣਾ ਰਜ਼ਾ ਮੁਰਾਦ ਸਾਹਿਬ ਸਾਡੇ ਹਿੰਦੁਸਤਾਨ Artist ਜਿਹੜੇ ਬਹੁਤ ਵੱਡੇ ਜਿਨ੍ਹਾਂ ਦੀ star। ਬੜੀ ਭਾਰੀ ਆਵਾਜ਼ ਜਿਹੜੇ ਮੈਂ ਰਜ਼ਾ ਮੁਰਾਦ ਸਾਹਿਬ ਜੀ ਮੈਨੂੰ ਲੈ ਕੇ ਗਏ ਨੇ ਉੱਥੇ ਦਰਬਾਰ ਸਾਹਿਬ ਵੀ, ਅੱਛਾ ਜਿਹੜਾ ਗੋਲਡਨ ਟੈਂਪਲ। ਮੈਨੂੰ रज़ा मुराद साहब ले गए। फिर मैं रज़ा मुराद साहब कहते हैं आपने वो जलियांवाला बाग देखा है? फिर मैंने कहा नहीं मैंने नहीं देखा, आओ मैं तुम्हें दिखाता हूँ। ਉਹ ਕੀ ਹੈ? जलियांवाला बाग जिथे अंदर तकरीर हो रही सी, जनरल डायर ने एक छोटी जी गली में टैंक ला के ते सारे लोग ही मारते सन ਉੱਥੇ ਦੇ? ਉੱਥੇ ਦੇ ਕਿਉਂ? ਜਿਹੜੇ ਤਾਰੀਖ ਚਲਾ ਰਹੇ ਸਨ, ਅੱਛਾ ਫਰੀडम फाइटर ਜਿੱਦਾਂ ਭਗਤ ਸਿੰਘ ਸੀ। ਸ਼ਹੀਦ ਉਦਮ ਸਿੰਘ ਉੱਥੋਂ ਬਚੇ ਸਨ। ਅੱਛਾ ਸ਼ਹੀਦ ਉਦਮ ਸਿੰਘ ਜਿਹੜੇ ਨੇ ਉਹ ਲਾਸ਼ਾਂ ਦੇ ਥੱਲੇ ਆ ਗਏ ਸਨ, ਮਤਲਬ ਇੰਨੀਆਂ ਲਾਸ਼ਾਂ ਬਚੇ ਸਨ। ਫਿਰ ਸ਼ਹੀਦ ਉਦਮ ਸਿੰਘ ਨੇ ਜਾ ਕੇ ਜਨਰਲ ਡਾਇਰ ਨੂੰ ਲੰਦਰ ਮਾਰਿਆ ਸੀ ਜਵਾਨ ਹੋ ਕੇ, ਫਿਰ ਉਹਨਾਂ ਨੇ ਬਦਲਾ ਲਿਆ ਸ਼ਹੀਦ ਉਦਮ ਸਿੰਘ ਨੇ ਜਾ ਕੇ ਉੱਥੇ। ਤੇ ਉਹ ਸ਼ਹੀਦ ਉਦਮ ਸਿੰਘ ਦੀ ਵੀ ਯਾਦ ਹੈ। ਤੇ ਉੱਥੇ ਪਤਾ ਨਹੀਂ ਜਿਸ ਜਗ੍ਹਾ ਤੇ ਇੱਕ ਕੂਆ ਹੈਗਾ ਵੀ, ਇਸ ਕੂਏ 'ਚ ਛਾਲਾਂ ਜਿੰਨੀਆਂ ਮਾਰੀਆਂ ਉੱਥੇ ਡੈੱਡ ਬੋਡੀਆਂ ਦੀ ਉਹਨਾਂ ਤਾਦਾਦ ਲਿਖੀ ਹੋਈ ਹੈ। ਫਿਰ ਇੱਕ ਦੀਵਾਰ ਸੀ ਬਹੁਤ ਉੱਚੀ ਲੰਮੀ, ਉੱਤੇ ਵੀ ਲੋਕ ਚੜ੍ਹ ਰਹੇ ਸਨ। ਉਹ ਲੋਕਾਂ ਨੂੰ ਚੜ੍ਹਦੇ ਹੋਏ ਗੋਲੀਆਂ ਮਾਰੀਆਂ ਨੇ। ਫਿਰ ਉਹ ਦੀਵਾਰ ਦੇ ਉੱਤੇ ਵੀ ਲਿਖਿਆ ਵੀ ਇੱਥੇ ਇੰਨੇ ਲੋਕ ਜਿਹੜੇ ਨੇ ਨਾ, ਉਹਦੇ ਵਿੱਚ ਬਲਕਿ ਕਮੈਂਟਰੀ ਚੱਲਦੀ ਹੈ ਅਮਿਤਾਭ ਬੱਚਨ ਸਾਹਿਬ ਦੀ ਆਵਾਜ਼। ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਰਜ਼ਾ ਮੁਰਾਦ ਸਾਹਿਬ ਨੇ ਉੱਥੇ ਬਹਿ ਗਏ ਨੇ ਬਾਈ ਦੇ ਉੱਤੇ। ਉਹ ਦੱਸਦੇ ਨੇ ਜਿਹੜੇ ਲੋਕ ਉੱਥੇ ਵਿਜ਼ਟਰ ਆਉਂਦੇ ਨੇ, ਉਹ ਸੁਣਦੇ ਨੇ ਆ ਕੇ ਕਮੈਂਟਰੀ ਕਿ ਇਹ ਜਲਿਆਂਵਾਲਾ ਬਾਗ ਕਿਉਂ ਹੈ, ਸ਼ਹੀਦ ਉਦਮ ਸਿੰਘ ਸਾਹਿਬ ਦੀ ਕਹਾਣੀ ਕੀ ਹੈ, ਉਹ ਸਾਰਾ ਕੁਝ ਸੁਣਦੇ ਨੇ ਉੱਥੇ ਬਹਿ ਕੇ। ਤੇ ਉਹ ਬੜੇ ਮਜ਼ੇ ਨਾਲ ਸੁਣ ਰਹੇ ਸਨ। ਤੇ ਮੈਂ ਵੀ ਸੁਣ ਰਿਹਾ ਸੀ ਕਿ ਅਮਿਤਾਭ ਬੱਚਨ ਸਾਹਿਬ ਦੀ ਆਵਾਜ਼ 'ਚ ਕਮੈਂਟਰੀ ਚੱਲ ਰਹੀ ਸੀ ਕਿ ਜੀ ਜਲਿਆਂਵਾਲਾ ਬਾਗ 'ਚ ਇਹ ਵਕੂਆ ਆਇਆ ਸੀ, ਜਨਰਲ ਡਾਇਰ ਨੇ ਇਹ ਜ਼ੁਲਮ ਕੀਤਾ ਸੀ, ਇਤਨੇ ਲੋਕ ਇੱਥੇ ਸ਼ਹੀਦ ਹੋ ਗਏ ਸਨ। ਤੇ ਉਹ ਨਿਕਲੇ ਤੇ ਮੈਨੂੰ ਕਹਿੰਦਾ यार सुनिए आपने आवाज़, कितनी खूबसूरत आवाज़ है अमिताभ साहब की। मैं कहा नहीं उनकी तो है मगर आपकी बहुत खूबसूरत है। कहते नहीं यार मेरी नहीं, जो आवाज़ अमिताभ साहब की है वो मेरी नहीं है। ਨਹੀਂ ਰਜ਼ਾ ਮੁਰਾਦ ਦਾ ਬਹੁਤ ਅੱਛਾ ठीक है जी। ਵੋਕਲ ਹੈ। तो निकले मैंने कहते यार वो मेरा एक दोस्त है यहाँ पे, वो गन्ने का रस बेचा करता था, तो दुआ करो उसकी शॉप हो यहाँ पे, तो मैंने तुम्हें रस पिलाना है। तो लैग गए तो सच्ची मुची एक गन्ने का रस और जूस की दुकान सी, उन्हें रज़ा मुराद साहब की फ़ोटो लाई हुई है, ओ मेरा दोस्त है यहाँ पे। तो मिले उतो जूस शूस पे, बड़ी मुहब्बत की रज़ा मुराद साहब ने, अल्लाह उन्होंने सलामत रखे। वो 2 बारी पाकिस्तान आए ने, 3 बारी। ਤੇ ਬਸ ਮੇਰੀ ਬਦਕਿਸਮਤੀ ਕਿ ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਪਿੱਛੇ ਜੇ ਵੀ ਆਏ ਸੀ? ਆਏ ਸਨ ਉਹ। ਬਸ ਮੈਂ ਕਦੀ ਆਊਟਡੋਰ ਕਿਤੇ ਗਿਆ ਉਹਨਾਂ ਡਰਾਮਾ ਕਰਨ ਗੁਜਰਾਂ ਵਾਲੇ, ਕਦੀ ਕਿਧਰੇ। ਤੇ ਇਨਸ਼ਾਅੱਲਾ ਹੁਣ ਰਜ਼ਾ ਮੁਰਾਦ ਸਾਹਿਬ ਤਸ਼ਰੀਫ ਲਿਆਏ ਤੇ ਜ਼ਰੂਰ ਮੈਂ ਕੰਮ ਛੱਡ ਕੇ ਵੀ ਉਹਨਾਂ ਨਾਲ ਮਿਲਾਂਗਾ। ਵਾਹ ਜ਼ਰੂਰ। ਲੋ ਜੀ ਭਾਜੀ ਇਜਾਜ਼ਤ ਲਈ ਹੁਣ। ਲਓ ਜੀ ਤੁਸੀਂ ਜਸ ਲੈਣੀ ਜੀ। ਬਹੁਤ ਸ਼ੁਕਰੀਆ ਜੀ ਨਾਜ਼ਰੀਨ। ਔਰ ਇਹਨੂੰ ਇਹ ਸਾਡੀਆਂ ਦਿਲ ਦੀਆਂ ਗੱਲਾਂ ਸੀ, ਕੋਈ ਸਕ੍ਰਿਪਟਡ ਨਹੀਂ ਸੀ, ਕੋਈ ਗੱਲਬਾਤ ਨਹੀਂ ਸੀ, ਕੋਈ ਬਨਾਵਟ ਨਹੀਂ ਸੀ। ਜੋ ਰੀਅਲ ਸਾਡਾ ਮੂਡ ਸੀ, ਤਬੀਅਤ ਸੀ, ਜਿੱਦਾਂ ਅਸੀਂ ਬੈਠੇ ਉੱਠੇ ਆ ਉੱਦਾਂ ਹੀ ਤੁਹਾਡੇ ਅੱਗੇ ਅਸੀਂ ਪੇਸ਼ ਕਰਤਾ। ਤੇ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣੀਆਂ ਮੁਹੱਬਤਾਂ ਦਾ ਇਜ਼ਹਾਰ ਕਰੋ। ਔਰ ਇਹ ਦੁਆ ਫਿਰ ਮੈਂ ਆਪਣੇ ਸ਼ੋਆਂ 'ਚ ਵੀ ਕਰਦਾ ਹੁੰਦਾ ਕਿ ਕਰੋਨਾ ਤੋਂ ਅੱਲਾ ਜਾਨ ਛੁਡਾਏ ਤੇ ਅਸੀਂ ਤਰ੍ਹਾਂ ਖੁੱਲ੍ਹ ਕੇ ਜੀਏ ਪਹਿਲੇ ਵਾਂਗੂ ਇਨਸ਼ਾਅੱਲਾ ਤਾਲਾ। ਤੇ ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼। ਅੱਲਾ ਹਾਫਿਜ਼। ਗੱਡੀ